ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਤੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸੇਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਸ਼ੁੱਕਰਵਾਰ 8 ਦਸੰਬਰ 2023 23 ਮੱਘਰ ਨਾਨਕ ਸ਼ਾਹੀ ਸੰਮਤ 555 ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 3 ਦਹਾਕਿਆਂ ਦੇ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਆ ਟੌਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਰ ਨੀਲਾ ਦੀ ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। MK ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੇ ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ, ਸੰਧੂ ਫੈਮਿਲੀ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਇਸ ਵੇਲੇ ਸ਼ੁਰੂਆਤ ਕਰੀਏ ਇੱਕ ਅਹਿਮ ਪੰਥਕ ਖਬਰ ਤੋਂ। ਭਾਈ ਬਲਵੰਤ ਸਿੰਘ ਰਾਜੋਆਣਾ, ਜਿਨ੍ਹਾਂ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਸੀ, ਉਹਨਾਂ ਨੇ ਭੁੱਖ ਹੜਤਾਲ ਖਤਮ ਕਰਤੀ ਹੈ ਜੀ। ਦੇਖੋ, ਅੱਜ ਗਏ ਸਨ ਮੁਲਾਕਾਤ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ, ਫਿਰ ਇਸ ਦੇ ਨਾਲ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਜੀ, SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ, ਇਹ ਸਾਰੇ ਗਏ ਸੀਗੇ। ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਆ ਕੇ ਬਾਹਰ ਦੱਸਿਆ ਕਿ ਸਾਡੀ ਗੱਲਬਾਤ ਹੋਈ ਆ ਤੇ ਉਹਨਾਂ ਨੇ ਸਾਡੀ ਗੱਲ ਮੰਨ ਲਈ ਕਿ ਭਾਈ ਇਹ ਭੁੱਖ ਹੜਤਾਲ ਜਿਹੜੀ ਉਹ ਇੱਥੇ ਹੀ ਖਤਮ ਕੀਤੀ ਜਾਂਦੀ ਆ। ਇਸ ਦੇ ਨਾਲ ਹੀ ਇਹਨਾਂ ਨੇ ਕਿਹਾ ਕਿ ਵੇਖੋ 31 ਤਰੀਕ ਤੱਕ ਦਾ ਟਾਈਮ ਸਰਕਾਰ ਨੂੰ ਦਿੱਤਾ ਆ ਤੇ ਜੇ ਉਹ ਕੁਝ ਨਹੀਂ ਕਰਦੀ ਤੇ ਫਿਰ ਉਸ ਤੋਂ ਬਾਅਦ ਅਗਲਾ ਐਕਸ਼ਨ ਜਿਹੜਾ ਹੋਏਗਾ ਉਹ ਲੀਕਿਆ ਜਾਏਗਾ। ਤੇ ਦੂਸਰੀ ਗੱਲ ਇਹ ਆ ਕਿ ਉਹਦਾ ਸਾਰਾ ਜ਼ਿੰਮਾ ਜਿਹੜਾ ਸਰਕਾਰ ਦਾ ਹੋਵੇਗਾ। ਇਹਦੇ ਵਾਸਤੇ ਇੱਕ ਕਮੇਟੀ ਦਾ ਵੀ ਗਠਨ ਕਰ ਦਿੱਤਾ ਹੈ। ਕਮੇਟੀ ਬਾਰੇ ਤੇ ਆਪਾਂ ਕੱਲ ਵੀ ਗੱਲ ਕੀਤੀ ਸੀਗੀ, ਪਹਿਲਾਂ ਬਣੀ ਉਦੋਂ ਵੀ ਰੌਲਾ, ਦੂਜੀ ਵਾਰ ਬਣੀ ਉਦੋਂ ਵੀ ਰੌਲਾ, ਹੁਣ ਵੀ ਕਮੇਟੀ ਦੇ ਵਿੱਚ ਦੁਫਾੜ ਜਿਹਾ ਇੱਕ ਨਜ਼ਰ ਆਇਆ ਸੀਗਾ। ਪਰ ਅੱਜ ਦੀ ਤਾਰੀਖ ਦੇ ਵਿੱਚ ਤੇ ਸਾਰਾ ਮਾਮਲਾ ਸ਼ਾਂਤ ਰਿਹਾ। ਤਾਂ ਕੁੱਲ ਮਿਲਾ ਕੇ ਬਲਵੰਤ ਸਿੰਘ ਰਾਜੋਆਣਾ ਦੀ ਭੁੱਖ ਹੜਤਾਲ ਜਿਹੜੀ ਆ ਉਹ ਖਤਮ ਹੋ ਗਈ ਆ। ਪਰ ਵੇਖੋ ਗੱਲ ਇਹ ਆ ਕਿ ਭੁੱਖ ਹੜਤਾਲ ਜਿਹੜੀ ਰੱਖਣੀ, ਇਹਦੇ 'ਚ ਹੁਣ ਇੱਕ ਸਵਾਲ ਤੇ ਬੁਨਿਆਦੀ ਤੌਰ ਤੇ ਉਭਰੇਗਾ ਕਿ ਇਹ ਜੇ ਹੁਣ ਆਪਾਂ ਮੰਨ ਲਈਏ ਕਿ ਜਥੇਦਾਰ ਜੀ ਗਏ, ਧਾਮੀ ਸਾਹਿਬ ਗਏ, ਚਲੋ ਮੌਜੂਦ ਆਦਮੀ ਨੇ ਗਏ ਤੇ ਇਹਨਾਂ ਦਾ ਕਹਿਣਾ ਮੰਨ ਲਿਆ, ਪਰ ਇਹ ਤੇ ਪਹਿਲਾਂ ਹੀ ਕਹਿੰਦੇ ਸੀ ਕਿ ਭੁੱਖ ਹੜਤਾਲ ਰੱਖੋ ਹੀ ਨਾ। ਹੁਣ ਗੱਲ ਮੰਨ ਲਈ ਆ ਕੁਝ ਘੰਟਿਆਂ ਬਾਅਦ, ਤੇ ਉਹ ਤੇ ਪਹਿਲਾਂ ਹੀ ਭੁੱਖ ਹੜਤਾਲ ਰੱਖਣ ਤੋਂ ਇਹੋ ਹੀ ਗੱਲ ਕਹਿੰਦੇ ਸਨ ਕਿ ਪੰਥਕ ਰਵਾਇਤਾਂ 'ਚ, ਸਿੱਖ ਰਵਾਇਤਾਂ 'ਚ ਅਜਿਹਾ ਕੋਈ ਹੈ ਹੀ ਨਹੀਂ ਹੈ ਕਿ ਤੁਸੀਂ ਭੁੱਖ ਹੜਤਾਲ ਰੱਖੋ। ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਕਹਿ ਰਹੇ ਸੀਗੇ ਕਿ ਨਹੀਂ, ਤੁਹਾਨੂੰ ਭੁੱਖ ਹੜਤਾਲ ਨਹੀਂ ਰੱਖਣੀ ਚਾਹੀਦੀ, ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖੋ। ਤੇ ਜਦੋਂ ਤੁਸੀਂ ਇੱਕ ਵਾਰੀ ਦਰਕਿਨਾਰ ਕਰ ਦਿੱਤਾ ਕਿਸੇ ਦਾ ਕਹਿਣਾ, ਤਾਂ ਫਿਰ ਕੁਝ ਘੰਟਿਆਂ ਬਾਅਦ ਉਸੇ ਹੀ ਸ਼ਖਸੀਅਤ ਦਾ ਜਾਂ ਉਹਨਾਂ ਹੀ ਲੋਕਾਂ ਦਾ ਫੇਰ ਕਹਿਣਾ ਮੰਨ ਲੈਣਾ, ਤਾਂ ਫਿਰ ਮਾਮਲਾ ਕਿਸ ਤਰ੍ਹਾਂ ਸਵਾਲਾਂ ਦੇ ਘੇਰੇ ਚੋਂ ਬਾਹਰ ਰਹੇਗਾ। ਦੂਜੀ ਗੱਲ ਆ ਕਿ ਇਹ ਚੌਥਾ ਮੌਕਾ ਹੋ ਗਿਆ, 16, 18, 20 ਤੇ ਉਸ ਤੋਂ ਬਾਅਦ 23। ਤੇ ਮੰਨ ਲਓ ਕੱਲ ਨੂੰ ਜੇ ਫੇਰ ਕਰੋਗੇ, ਹਾਲਾਂਕਿ ਹੁਣ ਤਾਂ ਟੁੱਟਵੀਂ ਚਲੋ ਕੋਈ ਨਾ ਕੋਈ ਸਪੋਰਟ ਮਿਲੀ ਹੈ ਥੋੜੀ ਬਹੁਤੀ, ਫਿਰ ਤੇ ਬਿਲਕੁਲ ਹੀ ਨਹੀਂ ਸਪੋਰਟ ਕਰੇਗਾ ਕੋਈ, ਫਿਰ ਤਾਂ ਗੋਲੇਗਾ ਨਹੀਂ। ਵੈਸੇ ਹੁਣ ਵੀ ਤੁਸੀਂ ਜੇ ਦੇਖੋਗੇ ਤਾਂ ਅਕਾਲੀ ਦਲ ਬਾਦਲ ਨੇ ਹੀ ਇਸ ਮੁੱਦੇ ਨੂੰ ਚੁੱਕਿਆ ਜ਼ਿਆਦਾ। ਆਮ ਲੋਕਾਂ ਦੇ ਵਿੱਚ ਠੀਕ ਹੈ ਇੱਕ ਖਬਰ ਵਾਂਗੂ ਚਰਚਾ ਜ਼ਰੂਰ ਹੋਈ ਹੈ, ਪਰ ਮੇਰਾ ਮੰਨਣਾ ਹੈ ਕਿ ਇਹਦੇ ਨਾਲੋਂ ਬਲਵੰਤ ਸਿੰਘ ਰਾਜੋਆਣਾ, ਵੇਖੋ ਮੈਂ ਜ਼ਿਆਤੀ ਤੌਰ ਤੇ ਨਾ ਬਈ ਠੀਕ ਆ, ਕੁਛ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਨਾ ਆਪਣੇ, ਚਲੋ ਨਾ ਸਾਰੇ ਹੁੰਦੀਆਂ, ਅਸੀਂ ਤੇ ਉਦੋਂ ਹੈ ਹੀ ਛੋਟੇ ਸੀ ਜਦੋਂ ਇਹ ਦੌਰ ਚੱਲਿਆ, ਪਰ ਮੇਰਾ ਮੰਨਣਾ ਹੈ ਕਿ ਠੀਕ ਆ, ਇੱਕ ਮੌਜੂਦਾ ਮੁੱਖ ਮੰਤਰੀ ਦਾ ਕਤਲ ਬਹੁਤ ਵੱਡੀ ਗੱਲ ਹੁੰਦੀ ਆ, ਪਰ ਜਿਸ ਤਰ੍ਹਾਂ ਕਰਕੇ ਤੇ ਦ੍ਰਿੜ ਰਹਿਣਾ ਕਿ ਮੈਂ ਕੀਤਾ, ਇਹ ਵਾਕਿਆ ਬੜਾ ਅਣਖੀ ਬੰਦੇ ਦਾ ਕੰਮ ਹੁੰਦਾ ਪ੍ਰਵੀਨ ਜੀ। 27
ਦਿਨ ਨਾ ਤੁਸੀਂ ਘਰ ਤੋਂ ਪਾਸੇ ਰਹਿ ਲਓ ਹੂੰ, ਹੂੰ, ਤੇ ਬੈਂਡ ਵੱਜ ਜਾਂਦੀ ਹੈ। 27 ਦਿਨ ਤੁਹਾਡੀ ਕੋਈ ਮੋਬਾਈਲ ਨਾ ਹੋਵੇ, ਤੁਹਾਡੇ ਕੋਲ ਕੋਈ ਪਤਾ ਨਹੀਂ ਹੈ, ਸ਼ਤਾ ਨਹੀਂ ਹੈ। 27 ਦਿਨਾਂ ਦੇ ਵਿੱਚ ਤੇ 27 ਸਾਲ ਸੋਚ ਕੇ ਦੇਖੋ, ਹੂੰ, ਹੂੰ, ਇੱਕ ਦਿਨ ਦੇ ਵਿੱਚ ਕਿੰਨੇ ਸਕਿੰਟ ਹੁੰਦੇ ਨੇ, ਹੂੰ, ਫਿਰ ਕਿੰਨੇ ਘੰਟੇ ਹੁੰਦੇ ਨੇ, ਫਿਰ ਕਿੰਨੇ ਹਫ਼ਤੇ ਹੁੰਦੇ ਨੇ, ਮਹੀਨੇ 'ਚ ਕਿੰਨੇ, ਫਿਰ ਵੀਕ ਗਾਂ ਸਾਲ ਦੇ ਬਣਦੇ 52, 365 ਤੇ ਉਹਨੂੰ 27 ਨਾਲ ਮਲਟੀਪਲਾਈ ਕਰ ਲਓ 365 ਦਿਨਾਂ ਨੂੰ। ਬਹੁਤ ਵੱਡੀ ਗੱਲ ਹੁੰਦੀ ਆ, ਬਹੁਤ ਵੱਡੀ ਗੱਲ ਆ। ਤੇ ਨਾਲੇ ਇੱਕ ਠੋਕ ਕੇ ਕਹਿਣਾ ਕਿ ਅਸੀਂ ਕੀਤਾ, ਇਹ ਬਹੁਤ ਗੈਰਤਮੰਦ ਬੰਦਿਆਂ ਦਾ ਕੰਮ ਹੁੰਦਾ ਹੈ ਜੀ। ਹੂੰ, ਹੂੰ, ਜੀ, ਪੈਰ ਕੰਬ ਜਾਂਦੇ ਆ। ਜੱਜ ਦੇ ਸਾਹਮਣੇ ਜਾ ਕੇ 99.9 ਬੰਦੇ ਇਹੋ ਗੱਲ ਕਹਿੰਦੇ ਜੀ ਅਸੀਂ ਨਹੀਂ ਕੀਤਾ, ਹੂੰ, ਅਸੀਂ ਨਹੀਂ ਕੀਤਾ। ਉਹ ਚੰਦ ਬੰਦੇ ਹੁੰਦੇ ਜਿਹੜੇ ਜਾ ਕੇ ਕਹਿੰਦੇ ਹਾਂਜੀ ਕੀਤਾ, ਦੱਸੋ ਕੀ ਕਰਨਾ ਜੀ। ਤਾਂ ਗੱਲ ਇਹ ਆ ਕਿ ਇਹ, ਪਰ ਜਿਹੜਾ ਇਸ ਤਰ੍ਹਾਂ ਦਾ ਹੁਣ ਇੱਕ ਸਿਆਸੀ ਇੱਕ ਤਰ੍ਹਾਂ ਨਾਲ ਘੁੰਮਣ ਘੇਰੀ ਸ਼ਬਦ ਜਿਹੜਾ ਇਸਤੇਮਾਲ ਕੀਤਾ ਉਹਨਾਂ ਨੇ ਨਾ, ਹੂੰ, ਮੈਨੂੰ ਲੱਗਦਾ ਵਾਕਿਆ ਘੁੰਮਣ ਘੇਰੀ 'ਚ ਫਸ ਗਏ ਆ। ਹੂੰ, ਤਾਂ ਇਸ ਘੁੰਮਣ ਘੇਰੀ 'ਚ, ਕਿਉਂਕਿ 12 'ਚ ਉਦੋਂ ਅਕਾਲੀ ਦਲ ਬਾਦਲ ਦਾ ਤੁਹਾਨੂੰ ਪਤਾ ਹੀ ਸੀ ਕਿਸ ਤਰ੍ਹਾਂ ਦਾ ਸੀਗਾ ਰਸੂਖ, ਪਰ ਅੱਜ ਦੀ ਤਰੀਕ 'ਚ ਉਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਹੈ। ਹੂੰ, ਹੂੰ, ਅਮਿਤ ਸ਼ਾਹ ਹੋਰੀ, ਮੈਨੂੰ ਲੱਗਦਾ ਉਹਨਾਂ ਨੂੰ ਟਾਈਮ ਹੀ ਨਹੀਂ ਦੇਣਗੇ ਛੇਤੀ ਕਿਤੇ। ਹੂੰ, ਉਹ ਗੱਲ ਇਹ ਆ ਕਿ ਜਿਹੜੀ ਗੱਲ ਹੋਣੀ ਚਾਹੀਦੀ ਆ, ਮੇਰਾ ਮੰਨਣਾ ਇਹ ਆ ਕਿ ਭਾਈ ਇਸ ਮਾਮਲੇ ਦੇ ਵਿੱਚ ਹਾਈ ਕੋਰਟ 'ਚ ਹੂੰ, ਨਹੀਂ ਸੌਰੀ, ਕਿਉਂਕਿ ਹਾਈ ਕੋਰਟ 'ਚ ਤਾਂ ਮਸਲਾ ਹੀ ਨਹੀਂ, ਸੁਪਰੀਮ ਕੋਰਟ 'ਚ ਦੁਬਾਰਾ ਜਾਣਾ ਚਾਹੀਦਾ ਹੈ। ਜੀ, ਕਿਉਂਕਿ ਸੁਪਰੀਮ ਕੋਰਟ ਨੇ ਲਾਸਟ ਵਾਰੀ, ਜਿੰਨਾ ਕੁ ਮੈਨੂੰ ਯਾਦ ਹੈ, ਸੁਣਵਾਈ ਕੀਤੀ ਸੀਗੀ ਮਾਰਚ 'ਚ, ਮਹੀਨੇ 9 ਹੋ ਗਏ ਨੇ, ਹੂੰ, ਹੂੰ, ਤੇ ਅਗਲੇ ਮਹੀਨੇ 10 ਹੋ ਜਾਣਾ, ਯਾਨੀ ਸਾਲ ਦੇ ਕਰੀਬ ਹੋ ਗਿਆ। ਤਾਂ ਉੱਥੇ ਜਾ ਕੇ ਸ਼ਾਇਦ ਮੈਨੂੰ ਲੱਗਦਾ ਗੱਲ ਬਣੇਗੀ, ਕਿਉਂਕਿ ਤੁਸੀਂ ਜਾ ਕੇ ਉੱਥੇ ਇਹ ਗੱਲ ਆਖ ਸਕਦੇ ਹੋ, ਉਹ ਵੈਸੇ ਐਸਜੀਪੀਸੀ ਦਾ ਕੰਮ ਆ, ਕਿਉਂਕਿ ਪਟੀਸ਼ਨ ਇਹਨਾਂ ਬਣੀ ਹੁੰਦਾ ਕਿ ਭਾਈ ਤੁਸੀਂ ਸੁਪਰੀਮ ਕੋਰਟ ਬੰਨਿਓ, ਯਾਨੀ ਕਿਹਾ ਸੀਗਾ ਸਰਕਾਰ ਨੂੰ ਕਿ ਫੈਸਲਾ ਲਵੋ, ਜੀ, ਤਾਂ ਉਹਨਾਂ ਨੇ ਫੈਸਲਾ ਲਿਆ ਹੀ ਨਹੀਂ। ਘੱਟੋ ਘੱਟ ਇੰਨਾ ਇੱਕ ਹੋਰ ਕਰ ਦਿਓ ਕਿ ਹੂੰ, ਤੁਸੀਂ ਟਾਈਮ ਬਾਉਂਡ ਕਰ ਦਿਓ ਇਹਨਾਂ ਨੂੰ। ਹੂੰ, ਤਾਂ ਟਾਈਮ ਬਾਉਂਡ ਕਰ ਦਿੰਦੀਆਂ ਹੁੰਦੀਆਂ ਨੇ ਅਦਾਲਤਾਂ। ਜੀ, ਤਾਂ ਇਸ ਕਰਕੇ ਜੇ ਟਾਈਮ ਬਾਉਂਡ ਹੋ ਜਾਏ, ਕਿਉਂਕਿ ਗੱਲ ਤੇ ਫੈਸਲੇ ਤੇ ਅੜੀ ਪਈ ਹੈ ਨਾ ਕਿ ਫੈਸਲਾ ਲਵੋ, ਹੂੰ, ਤਾਂ ਮੈਨੂੰ ਲੱਗਦਾ ਕਿ ਲੀਗਲ ਜਿਹੜਾ ਇਹਨਾਂ ਦਾ ਹੈਗਾ, ਜੋ ਵੀ ਟੀਮ ਕਹਿ ਲਓ ਜਾਂ ਪੈਨਲ ਕਹਿ ਲਓ, ਉਹਨਾਂ ਨੂੰ ਇਸ ਦਿਸ਼ਾ ਵੱਲ ਵਧਣਾ ਚਾਹੀਦਾ। ਮੇਰੇ ਖਿਆਲ ਦੇ ਨਾਲ ਭੁੱਖ ਹੜਤਾਲ ਵਗੈਰਾ ਦੀ ਜ਼ਰੂਰਤ ਹੀ ਨਹੀਂ ਪਵੇਗੀ। ਟਾਈਮ ਬਾਉਂਡ ਹੋ ਜਾਂਦਾ ਤਾਂ ਉਹਨਾਂ ਨੂੰ ਫੈਸਲਾ ਲੈਣਾ ਹੀ ਪਵੇਗਾ। ਉਹ ਜਿਹੜਾ ਫੈਸਲਾ ਲੈਣਾ ਹੈ, ਉਸ ਤੋਂ ਪਹਿਲਾਂ ਜੋ ਵੀ ਕਮੇਟੀਆਂ ਬਣੀਆਂ ਨੇ, ਉਹ ਸਾਰਾ ਤਾਲਮੇਲ ਕਰਕੇ ਤੇ ਸਰਕਾਰ ਕੋਲ ਆਪਣਾ ਪੱਖ ਰੱਖਿਆ ਜਾ ਸਕਦਾ ਹੈ। ਜੀ। ਮਹਿਕਮੇ ਦੇ ਸੈਕਟਰੀ ਨੇ ਡੀਸੀ ਦੇ ਖਿਲਾਫ ਚੀਫ ਸੈਕਟਰੀ ਨੂੰ ਰਿਪੋਰਟ ਭੇਜੀ ਹੈ ਜੀ। ਦੇਖੋ, ਇਹ ਮਾਮਲਾ ਸੀਗਾ ਕਿ ਇੱਕ ਕਬਜ਼ੇ ਵਾਲੀ ਥਾਂ ਹੀ ਆ, ਜੀ, ਕਬਜ਼ੇ ਦੀ ਜਗ੍ਹਾ ਵਾਂਗੂ ਡਾਂਗ ਖੜਕੂ। ਗੱਲ ਇਹ ਆ ਕਿ ਇੱਥੇ ਜਿਹੜਾ ਡੀਸੀ ਆ ਉਹ ਹੀ ਸ਼ੱਕ ਦੇ ਦਾਇਰੇ 'ਚ ਆ। ਜਿਹੜਾ ਮਹਿਕਮਾ ਤੁਹਾਨੂੰ ਪਤਾ ਹੀ ਆ, ਸਿੰਜਾਈ ਤੇ ਆ ਜਲ ਸਰੋਤ ਜਿਹੜਾ ਹੈ, ਇਹ ਹੈਗਾ ਇਸ ਵੇਲੇ ਕ੍ਰਿਸ਼ਨ ਕੁਮਾਰ ਜੀ ਕੋਲ। ਕ੍ਰਿਸ਼ਨ ਕੁਮਾਰ ਤੁਹਾਨੂੰ ਪਤਾ ਹੀ ਆ ਕਿਹੋ ਜਿਹੇ ਨੇ। ਉਹਨਾਂ ਨੇ ਹੁਣ ਰਿਪੋਰਟ ਜਿਹੜੀ ਬਣਾਈ ਆ, ਉਹਦੇ ਵਿੱਚ ਜੋ ਜਲ ਸਰੋਤ ਮਹਿਕਮੇ ਦੇ ਹੈਡ ਨੇ, ਜਿਹੜੇ ਸੈਕਟਰੀ ਕ੍ਰਿਸ਼ਨ ਕੁਮਾਰ, ਉਹਨਾਂ ਨੇ ਜੋ ਡਿਪਟੀ ਕਮਿਸ਼ਨਰ ਆ ਉੱਥੇ ਪਠਾਨਕੋਟ, ਮਿਸਟਰ ਹਰਬੀਰ ਸਿੰਘ, ਉਹਨਾਂ ਦੀ ਭੂਮਿਕਾ ਨੂੰ ਲੈ ਕੇ ਬੜੇ ਵੱਡੇ ਸਵਾਲ ਕੀਤੇ ਆ। ਉਹ ਕਹਿੰਦੇ ਕਿ ਪਠਾਨਕੋਟ ਦੇ ਮਾਧੋਪੁਰ ਵਿੱਚ ਮਹਿਕਮੇ ਦਾ 107 ਸਾਲ ਪੁਰਾਣਾ ਜਿਹੜਾ ਰੈਸਟ ਹਾਊਸ ਹੈ ਨਾ, ਜਿਹਦੇ ਤੇ ਖੁਦ ਮਤਲਬ ਕਿ ਕਹਿ ਲਓ ਡੀਸੀ ਨੇ ਕੋਲ ਖਲੋ ਕੇ ਕਬਜ਼ਾ ਕਰਵਾਤਾ ਇੱਕ ਤਰ੍ਹਾਂ ਨਾਲ। ਉਹ ਕਹਿੰਦੇ ਕਿ ਉੱਥੇ ਇੱਕ ਔਰਤ ਨੇ ਇੱਕ ਪਾਸੇ ਦੀ ਕੰਧ ਤੋੜ ਕੇ, ਕੰਧ ਡੇਗ ਕੇ ਤੇ ਦੂਜੇ ਪਾਸਿਓਂ ਜਾ ਕੇ ਵੱਲ ਲਈ, ਤੇ ਇਹ ਜਿਹੜਾ ਰੈਸਟ ਹਾਊਸ ਹੈ ਇਹਦੇ ਵਿੱਚ ਹੀ ਡੀਸੀ ਦਾ ਦਫ਼ਤਰ ਤੇ ਇਹਦੀ ਰਿਹਾਇਸ਼ ਆ। ਤੇ ਕੰਧ ਡੇਗਣ ਦੀ ਜਾਣਕਾਰੀ ਜਿਹੜੀ ਆ ਪਠਾਨਕੋਟ ਦੇ ਡੀਸੀ ਨੂੰ ਮਿਲ ਗਈ ਸੀ, ਪਰ ਉਹਨੇ ਕਾਰਵਾਈ ਨਹੀਂ ਕੀਤੀ। ਉਲਟਾ ਪੰਚਾਇਤੀ ਰਾਜ ਦੇ ਐਕਸ਼ਨ ਨੂੰ ਜੇ ਇਹਨੇ ਕਿਹਾ ਤੇ ਕਹਿ ਕੇ ਤੇ ਦੂਜੇ ਪਾਸੇ ਯਾਨੀ ਕੰਧ ਬਣਾ ਦਿੱਤੀ, ਤੇ ਜਿਹੜੀ ਰੈਸਟ ਹਾਊਸ ਦੇ ਨਾਲ ਵਾਲੀ ਜ਼ਮੀਨ ਆ, ਉਹ ਮਾਲਕਾਂ ਨੂੰ ਮਤਲਬ ਕਿ ਉਹਦਾ ਲਾਭ ਹੋ ਗਿਆ ਜੀ। ਤੇ ਨਾਲ ਇਹਨਾਂ ਨੇ ਦੱਸਿਆ ਕਿ 5 ਕਰੋੜ 50 ਲੱਖ ਦੀ ਇਹ ਤਕਰੀਬਨ ਕਹਿ ਲਓ ਕਿ 45 ਮਰਲਾ ਜ਼ਮੀਨ ਜਿਹੜੀ ਹੈ ਨਾ, ਉਹਦਾ ਕਬਜ਼ਾ ਹੋ ਗਿਆ। ਤੇ ਕਹਿੰਦੇ ਕਿ ਇਹਦੀ ਜਾਂਚ ਜਿਹੜੀ ਚੀਫ ਇੰਜੀਨੀਅਰ ਡੈਮ ਉਹਨਾਂ ਵੱਲੋਂ ਕਰਵਾਈ ਗਈ ਆ, ਤੇ ਉਹਨਾਂ ਨੇ ਖੁਦ ਵੀ ਜਾ ਕੇ ਜ਼ਮੀਨ ਦਾ ਮੁਆਇਨਾ ਕੀਤਾ,
ਤੇ ਨਾਲ ਕਿਹਾ ਕਿ ਕੁਝ ਅਧਿਕਾਰੀਆਂ ਨੇ ਇਹਨਾਂ ਨੂੰ ਰੋਕਣ ਦਾ ਯਤਨ ਕੀਤਾ ਸੀਗਾ, ਜਿਵੇਂ ਐਸਡੀਓ ਕੋਈ ਪ੍ਰਦੀਪ ਕੁਮਾਰ ਸੀ, ਹਾਂਜੀ ਤੇ ਹਾਂਜੀ ਡੀਸੀ ਨੂੰ ਜਾ ਕੇ ਉਹਨੇ ਕਿਹਾ ਤੇ ਉਲਟਾ ਉਹਨੇ ਕਿਹਾ ਤੈਨੂੰ ਮੈਂ ਜੇਲ੍ਹ ਦੇ ਵਿੱਚ ਸੁੱਟ ਦੂੰ, ਵੱਡਾ ਤੂੰ ਆਇਆ ਸਿਆਣਾ। ਉਹ ਤੇ ਅੱਛਾ ਦੂਜੇ ਪਾਸੇ ਕਹਿੰਦੀ ਕਿ ਪਾਇਨੀਅਰ ਕੰਪਨੀ ਹੈ ਜਿਹੜੀ, ਹੂੰ ਉਹਦੇ ਵੱਲੋਂ ਵੀ ਜੋ ਡੈਮ ਦੀ ਐਕਵਾਇਰ ਕੀਤੀ ਜ਼ਮੀਨ ਆ, ਉਹਦੇ ਤੋਂ ਇਲਾਵਾ ਕੁਝ ਹਿੱਸੇ ਤੇ ਕਬਜ਼ਾ ਕਰਨ ਦੀ ਜਾਣਕਾਰੀ ਜਿਹੜੀ ਆ ਉਹ ਵੀ ਹੈ। ਹੂੰ ਮਤਲਬ ਇੱਕ ਕੰਪਨੀ ਨੇ ਵੀ ਇਹ ਜਿੰਨੀ ਐਕਵਾਇਰ ਬਣਦੀ ਸੀਗੀ ਜ਼ਮੀਨ ਉਹਦੇ ਤੋਂ ਵਧੇਰੇ ਕੀਤੀ ਆ। ਜੀ ਮਤਲਬ ਕਿ ਉਹੀ ਆ, ਚੋਰਾਂ ਦੇ ਕੱਪੜੇ ਤੇ ਡਾਂਗਾ ਦੇ ਗੱਜ, ਉਹੀ ਸਿਆਪਾ। ਵੇਖੋ ਕਿੱਡੀ ਬੇਸ਼ਕੀਮਤੀ ਜ਼ਮੀਨ ਹੋਏਗੀ, ਹੂੰ ਇਹ 5.5 ਕਰੋੜ ਜਿਹਦੀ 45 ਮਰਲੇ ਦੀ ਕੀਮਤ ਆ। ਪ੍ਰਵੀਨ ਜੀ ਅੰਦਾਜ਼ਾ ਲਾਓ ਕਿੰਨੀ ਬੇਸ਼ਕੀਮਤੀ ਜ਼ਮੀਨ ਹੈ, ਜੀ ਜੀ ਤੇ ਉਹ ਮਿਲਾ ਦਿੱਤੀ ਗਈ ਆ। ਸੋ ਇਸ ਕਰਕੇ ਇਹ ਜਿਹੜੀ ਸਾਰੀ ਰਿਪੋਰਟ ਬਣਾ ਕੇ, ਇਹ ਮੈਂ ਤੁਹਾਨੂੰ ਛਾਂਟਵੀ ਜੀ ਦੱਸੀ ਆ, ਰਿਪੋਰਟ ਕਾਫੀ ਵੱਡੀ ਆ, ਇਹ ਇਹਨਾਂ ਨੇ ਹੁਣ ਘੱਲ ਦਿੱਤੀ ਆ ਚੀਫ ਸੈਕਟਰੀ ਦੇ ਕੋਲ। ਚੀਫ ਸੈਕਟਰੀ ਹੁਣ ਭੇਜੇਗਾ ਗਾ ਮੁੱਖ ਮੰਤਰੀ ਦੇ ਕੋਲ, ਤੇ ਮੁੱਖ ਮੰਤਰੀ ਵੇਖੋ ਹੁਣ ਕੀ ਅੱਗੇ ਕਦਮ ਚੁੱਕਦੇ ਆ। ਪਰ ਗੱਲ ਇਹ ਆ ਕਿ ਇਹ ਹੈਰਾਨਗੀ ਵਾਲੀ ਗੱਲ ਆ। ਹੁਣ ਤੁਸੀਂ ਮੈਨੂੰ ਦੱਸੋ ਕਿ ਆਪਾਂ ਇੱਕ ਆਸ ਲਾਉਨੇ ਕਿ ਜਿਹੜਾ ਸਾਡਾ ਆਈਐਸ ਤਬਕਾ, ਆਈਐਸ ਲੋਕ ਨੇ ਜਿਹੜੇ ਬਈ ਇਹ ਗੇਮ ਚੇਂਜਰ ਨੇ ਸਾਡੇ ਵਾਸਤੇ, ਤੇ ਵਾਕਿਆ ਹੈ ਵੀ, ਕਿਉਂਕਿ ਤਰੀਮ ਹੈ। ਤੇ ਜੇ ਕੋਈ ਇਸ ਤਰ੍ਹਾਂ ਡੀਸੀ ਉੱਠ ਕੇ ਇਹੋ ਜਿਹੀ ਕੰਮ, ਔਰ ਕਿੰਨਾ ਮਤਲਬ ਕਿ ਨੀਚ ਦਰਜੇ ਦਾ ਕੰਮ ਕਹੂੰਗਾ ਮੈਂ ਸਾਹਿਬ, ਨੀਚ ਦਰਜੇ ਦਾ ਜੀ ਕਬਜ਼ਾ ਕਰਵਾ ਦਿੱਤਾ, ਇਹਦਾ ਮਤਲਬ ਕੋਈ ਲਾਹ ਲਿਆ ਹੋਏਗਾ। ਸੋ ਇਹ ਸਾਰੀ ਰਿਪੋਰਟ ਜਿਹੜੀ ਖਿਲਾ ਦਿੱਤੀ ਆ, ਤੇ ਐਕਸ਼ਨ ਤੇ ਹੁਣ ਮਾਨ ਸਾਹਿਬ ਨੇ ਲੈਣਾ, ਵੇਖੋ ਕਿੱਦਣ ਲੈਂਦੇ ਆ। ਜੀ 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 ਮਿੰਟੂ ਜੀ, ਜੇ ਤੁਸੀਂ ਕਹੋ ਤਾਂ ਇਹਦੇ ਚ ਦੋ ਚੀਜ਼ਾਂ ਹੋਰ ਮੈਂ ਐਡ ਕਰ ਦਿੰਦਾ, ਉਹ ਵੀ ਇਹਦੇ ਨਾਲ ਹੀ ਮੇਲ ਖਾਂਦੀਆਂ ਨੇ। ਇੱਕ ਤਾਂ ਉਹ ਜਿਹੜੀ ਬੀਬੀ ਆ ਉਹ ਸੁਚੇਤਾ ਅਗਰਵਾਲ ਹੈ, ਮਤਲਬ ਉਹਦਾ ਨਾਮ ਉਹ ਸਾਹਮਣੇ ਆ ਰਿਹਾ ਅੱਜ ਹੀ, ਹੁਣੇ ਥੋੜੇ ਸਮੇਂ ਦੇ ਵਿੱਚ ਪਹਿਲਾਂ ਹੀ ਸਾਹਮਣੇ ਆਇਆ ਉਹਦਾ ਨਾਮ। ਦੂਜਾ ਇਹ ਕਿ ਇਹ ਡੀਸੀ ਸਾਹਿਬ ਦੇ ਉੱਤੇ ਇੱਕ ਦੋਸ਼ ਹੋਰ ਵੀ ਲੱਗਦਾ ਕਿ ਇਹਨਾਂ ਨੇ ਪੰਚਾਇਤ ਐਕਸੀਅਨ ਨੂੰ ਕਹਿ ਕੇ ਇੱਕ ਕੰਧ ਕਢਵਾਈ, ਜਿਹੜੀ ਕਿ ਪਿਛਲੇ ਰਸਤੇ ਆਉਂਦੀ ਸੀ ਇਸ ਕੰਢੀ ਡੈਮ ਪ੍ਰੋਜੈਕਟ ਵਾਲੇ ਪਾਸਿਓਂ, ਇਸ ਦੂਸਰੇ ਪਾਸੇ ਤੋਂ। ਤੇ ਉਹ ਕੰਧ ਤਾਂ ਕਢਵਾਈ ਕਿ ਬਹਾਨਾ ਲਾਇਆ ਗਿਆ ਕਿ ਬਈ ਇਹ ਜਿੱਧਰੋਂ ਜਾਨਵਰ ਆਉਂਦੇ ਆ ਆਉਂਦਾ ਫਲਾਂ ਆਉਂਦਾ ਜੋ ਵੀ ਹੈ, ਤੇ ਪਰ ਉਹਦਾ ਕੰਧ ਦਾ ਫਾਇਦਾ ਸੀਗਾ ਇਹ ਬੀਬੀ ਦੀ ਜਿਹੜੀ ਫਰਮ ਹੈ ਉਹਨਾਂ ਨੂੰ, ਜਾਂ ਉਹਨਾਂ ਦੀ ਰਿਹਾਇਸ਼ ਨੂੰ ਕਹਿ ਲਓ, ਜਾਂ ਉਹਨਾਂ ਦੀ ਥਾਂ ਨੂੰ ਕਹਿ ਲਓ, ਉਹਨੂੰ ਫਾਇਦਾ ਦਿੱਤਾ ਗਿਆ, ਤੇ ਉਹਦੇ ਵਾਸਤੇ ਕੋਈ ਟੈਂਡਰ ਪ੍ਰਕਿਰਿਆ ਵੀ ਨਹੀਂ, ਮਤਲਬ ਇਕੱਲਾ ਥਾਂ ਹੀ ਨਹੀਂ ਕਬਜ਼ਾ ਗਿਆ, ਇਸ ਤੋਂ ਉੱਤੇ ਵੀ ਕਈ ਹੋਰ ਵੀ ਦੂਸਰੇ ਪਾਸੋਂ ਇਸੇ ਕਰਕੇ ਕੰਧ ਕਰਵਾ ਦਿੱਤੀ ਗਈ ਬਹਾਨੇ ਦੇ ਨਾਲ, ਇਧਰੋਂ ਪਸ਼ੂ ਆਉਂਦੇ, ਉਹ ਜਗ੍ਹਾ ਉਹਨਾਂ ਨੂੰ ਮੱਲੀ ਗਈ, ਜਗ੍ਹਾ ਮੱਲੀ ਗਈ, ਕਿਉਂਕਿ ਇੱਕ ਪਾਸੇ ਤੋਂ ਤੋੜ ਲਈ ਉਹਨਾਂ, ਆਪਾਂ ਜਿੱਦਾਂ ਦੱਸਿਆ ਕਿ ਇੱਕ ਪਾਸੋਂ ਰਿਪੋਰਟ ਦੇ ਵਿੱਚ ਲਿਖਿਆ ਹੋਇਆ, ਮੈਂਸ਼ਨ ਕੀਤਾ, ਇੱਕ ਪਾਸੇ ਉਹਨਾਂ ਨੇ ਤੋੜਤੀ ਤੇ ਦੂਸਰੇ ਪਾਸੇ ਕਢਾ ਦਿੱਤੀ, ਤੇ ਵਿਚਾਲੇ ਜਿਹੜੀ ਜਗ੍ਹਾ ਸੀ ਉਹਨਾਂ ਨੂੰ ਮਿਲ ਗਈ। ਬਿਲਕੁਲ। ਸੋ ਇਹ ਇਸ ਤਰ੍ਹਾਂ ਦੀ ਫੇਵਰ ਕੀਤੀ ਗਈ, ਇੱਕ ਸਾਈਡ ਤੋਂ ਦੁਬਾਰ ਤੋੜਤੀ ਤੇ ਦੂਜੇ ਐਂਡ ਤੇ ਜਾ ਕੇ ਕਰਤੀ, ਤਾਂ ਵਿਚਾਲੜੀ ਜਗ੍ਹਾ ਤੋਂ ਲੈ ਗਏ। ਬਿਲਕੁਲ ਜੀ, ਉਹੀ ਟੋਟਲ 45 ਮਰਲੇ ਜ਼ਮੀਨ ਬਣਦੀ ਆ। ਪਰ ਇਹ ਬੜੀ, ਮੈਂ ਕਹੂੰਗਾ ਕਿ ਇੱਕ ਵੱਖਰੀ ਤਰ੍ਹਾਂ ਦਾ ਸਾਡੇ ਇੱਥੇ ਚੱਲ ਪਈ ਆ ਕਿ ਇਸ ਤਰ੍ਹਾਂ ਦੇ ਲੋਕ ਵੀ, ਇਸ ਤਰ੍ਹਾਂ ਦੇ ਅਫਸਰ ਵੀ ਜੇ ਇਸ ਤਰ੍ਹਾਂ ਦੇ ਕਾਲੇ ਮਾਲੇ ਕਰੀ ਜਾਂਦੇ ਤੇ ਬੜੀ ਮਾੜੀ ਗੱਲ ਆ। ਜੀ ਬਿਲਕੁਲ। ਤੇ ਮਿੰਟ ਜੀ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ। ਕੈਨੇਡਾ ਸਰਕਾਰ ਦੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਹੁਣ ਜਿਹੜੇ ਫੰਡ ਆ ਉਹ ਦੁੱਗਣੇ ਹੋ ਗਏ ਜੀ ਕੈਨੇਡਾ ਸਰਕਾਰ ਦੇ ਫਰਮਾਨ ਦੇ ਨਾਲ। ਦੇਖੋ ਇੱਥੇ ਪੰਜਾਬ ਦੇ ਵਿੱਚ ਕਾਫੀ ਹਲਚਲ ਹੈ ਇਸ ਮਾਮਲੇ ਦੇ ਵਿੱਚ ਜੀ, ਤੇ ਕਿਉਂਕਿ ਜਿਹੜਾ ਇੱਥੋਂ ਦਾ ਪੰਜਾਬੀ ਸਟੂਡੈਂਟ ਜਾਂਦਾ, ਵੈਸੇ ਇੰਟਰਨੈਸ਼ਨਲ ਸਟੂਡੈਂਟ ਉਹ ਕਹਿੰਦੇ ਨੇ, ਤਾਂ ਸਾਰੀ ਦੁਨੀਆ ਚੋਂ ਹੀ ਕੈਨੇਡਾ ਚ ਜਾਂਦੇ ਨੇ, ਇਕੱਲੇ ਪੰਜਾਬ ਚੋਂ ਨਹੀਂ ਜਾਂਦੇ। ਪੰਜਾਬ ਤੋਂ ਇਲਾਵਾ ਆਪਣੇ ਇੰਡੀਆ ਦੀਆਂ ਵੱਖ-ਵੱਖ ਸਟੇਟਾਂ ਚੋਂ ਵੀ ਜਾਂਦੇ ਆ। ਪਰ ਉਹਦੇ ਚ ਕੀ ਆ ਕਿ ਜਿੰਨੇ ਇੰਡੀਆ ਚ ਜਾਂਦੇ ਆ ਉਹਦਾ ਇੱਕ ਅੱਧ ਸਾਡਾ ਹੀ ਹੁੰਦਾ ਪੰਜਾਬੀਆਂ ਦਾ, ਤੇ ਪੰਜਾਬ ਦੇ ਵਿੱਚ ਫਿਰ ਜ਼ਿਆਦਾ ਜਾ ਕੇ ਅਸਰ ਪੈਂਦਾ। ਹੁਣ ਇਹਨਾਂ ਨੇ ਦੇਖੋ ਉਹ ਜਿਹੜਾ ਹੁੰਦਾ ਫੰਡ ਰੱਖਣਾ ਹੁੰਦਾ, ਵੈਸੇ ਤਾਂ ਵਿਦਿਆਰਥੀ ਦੇ ਹੀ ਕੰਮ ਆਉਂਦਾ ਹੈ ਨਾ, ਪਰ ਉਹ ਟਾਈਮ ਕੋਈ ਨਹੀਂ ਦਿੱਤਾ ਇਹਨਾਂ ਨੇ। ਹਿਸਾਬ ਲਾ ਲਓ 1 ਜਨਵਰੀ 2024 ਤੋਂ ਕਹਿੰਦੇ ਕਿ ਜਿਹੜਾ ਉਹ $10,000 ਉੱਥੇ ਰੱਖਣਾ, ਉਹ ਹੁਣ ਤੁਸੀਂ $20,635 ਰੱਖੋਗੇ, ਮਤਲਬ ਦੁੱਗਣੇ ਤੋਂ ਵੀ ਵੱਧ। ਤਾਂ ਟਾਈਮ ਕੋਈ ਜ਼ਿਆਦਾ ਨਹੀਂ ਦਿੱਤਾ, ਕਿਉਂਕਿ ਜਿਨ੍ਹਾਂ ਨੇ ਆਪਣਾ ਬਜਟ ਬਣਾਇਆ ਹੋਇਆ, ਸਾਰਾ ਕੁਝ ਸੈੱਟ ਕੀਤਾ ਹੁੰਦਾ, ਉਹਨਾਂ ਵਾਸਤੇ ਦਿੱਕਤ ਆ। ਵੈਸੇ ਸ਼ਰਾਬ ਜਿੰਨੀ ਮਰਜ਼ੀ ਮਹਿੰਗੀ ਹੋ ਜਾਵੇ, ਸ਼ਰਾਬੀ ਨੇ ਪੀਣੀ ਹੁੰਦੀ ਹੈ ਜੀ। ਜਿਹੜਾ ਸਿਗਰਟਾਂ ਪੀਣ ਵਾਲਾ, ਸਿਗਰਟ ਜਿੰਨੀ ਮਰਜ਼ੀ ਆ, ਵੇਖ ਲਓ ਇੱਥੇ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਕਿੰਨੇ ਟੈਕਸ ਲਾਉਂਦੇ ਨੇ ਟਬਾਕੂ ਤੇ, ਪਰ ਉਹ ਜਿਹੜੇ ਆਦੀ ਆ ਉਹ ਪੀਂਦੇ ਖਾਂਦੇ ਆ। ਉਹੀ ਹੈ ਕਿ ਜਿਹਨੇ ਜਾਣਾ ਹੈ ਉਹਦੇ ਲਈ ਚਲੋ ਇੱਕ $10,000 ਜਿਹੜਾ ਕੋਈ ਉਹ ਵੱਡਾ ਨਹੀਂ ਹੈ, ਪਰ ਗੱਲ ਇਹ ਹੈ ਕਿ ਜਿਹੜਾ ਬੰਦਾ ਕਰਜ਼ੇ ਕੁਰਜ਼ੇ ਲੈ ਕੇ ਤੇ ਏਦਾਂ ਜੋੜ ਤੋੜ ਕਰਕੇ ਜਾਂਦਾ, ਉਹਦੇ ਵਾਸਤੇ
ਇੱਕ ਰਕਮ ਮਾਇਨਾ ਰੱਖਦੀ ਹੈ ਨਾ ਕਿ ਉਹਦਾ ਬਜਟ 7-8 ਲੱਖ ਹੋਰ ਵੱਧ ਜਾਏਗਾ। ਜੀ ਮਤਲਬ ਕਿ ਅੱਗੇ ਜੇ 15 ਤੋਂ 20 ਲੱਖ ਦਾ ਤੇ ਹੁਣ ਉਹ 20 ਤੋਂ 30 ਦੇ ਦਰਮਿਆਨ ਚਲਾ ਜਾਏਗਾ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਝਟਕਾ ਤੇ ਹੈਗਾ। ਪਰ ਹੁਣ ਦੇਖੋ, ਜਦੋਂ ਕਹਿੰਦੇ ਨੇ ਪੈ ਕੇ ਵਸ ਬਗਾਨੇ, ਫਰਕ ਤਾਂ ਪੈ ਹੀ ਜਾਂਦਾ ਜਦੋਂ ਵਸ ਹੀ ਬਗਾਨੇ ਆ। ਉਹ ਕਹਿੰਦੇ ਕਿ 23 ਸਾਲ ਹੋ ਗਏ ਆ, ਅਸੀਂ ਭਾਈ ਇਹ ਵਧਾਏ ਨਹੀਂ ਸੀ, ਹੁਣ ਮਹਿੰਗਾਈ ਦੇ ਹਿਸਾਬ ਨਾਲ ਤੇ ਭਾਈ ਇਹ ਵਧਣੇ ਚਾਹੀਦੇ ਆ ਤਾਂ ਕਿ ਸਟੂਡੈਂਟ ਆਪਣਾ ਖੁੱਲਾ ਖਰਚਾ ਕਰ ਸਕਣ। ਸੋ ਇਹਦਾ ਅਸਰ ਪੰਜਾਬ ਦੇ ਸਟੂਡੈਂਟ ਤੇ ਪਊਗਾ। ਉਦਾਂ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਦਾ ਜੀ। ਇੱਕ ਅੰਕੜਾ ਹੈ ਕਿ ਪਤਾ ਨਹੀਂ ਇਹ ਕੂਟਨੀਤਿਕ ਰਿਸ਼ਤੇ ਵਿਗੜੇ ਜਿਹੜੇ ਉਹਦਾ ਕੋਈ ਅਸਰ ਹੈ ਜਾਂ ਕੋਈ ਹੋਰ। ਵੈਸੇ ਡਿਪਲੋਮੈਟਸ ਵੀ ਬੁਲਾਏ ਆ ਤਾਂ ਮੈਨੂੰ ਲੱਗਦਾ ਕਿ ਜਿਹੜਾ ਵਰਜ਼ੀਆਂ ਦਾ ਪ੍ਰੋਸੈਸ ਉਹ ਵੀ ਸਲੋ ਹੋਇਆ ਹੋਵੇਗਾ। ਮੈਂ ਇਹ ਜਿਹੜਾ ਅੰਕੜਾ ਆਫੀਸ਼ੀਅਲ ਆ ਉਹ ਤੁਹਾਨੂੰ ਦੱਸਣ ਲੱਗਾ ਕਿ ਪਿਛਲੇ ਸਾਲ ਇਸੇ ਸਮੇਂ ਦੇ ਦੌਰਾਨ 1,45,000 ਦੇ ਕਰੀਬ ਅਰਜ਼ੀਆਂ ਜਿਹੜੀਆਂ ਪਹੁੰਚੀਆਂ ਸੀਗੀਆਂ ਸਟੂਡੈਂਟਸ ਦੀਆਂ, ਪਰ ਐਤਕੀ ਦੱਸਦੇ ਆ ਕਿ ਉਹਨਾਂ ਦੀ ਗਿਣਤੀ ਜਿਹੜੀ ਆ ਉਹ 85,000 ਹੈ। ਮਤਲਬ ਕਿ ਆਲਮੋਸਟ ਜੇ ਤੁਸੀਂ ਦੇਖੋਗੇ ਤਾਂ 40% ਘੱਟ ਆ ਕੈਨੇਡਾ ਵਾਸਤੇ। ਤਾਂ ਇਹ ਹੁਣ ਪਤਾ ਨਹੀਂ ਕੀ ਕਾਰਨ ਰਿਹਾ ਕਿ ਕੂਟਨੀਤਿਕ ਜੋ ਖਟਾਸ ਹੈ ਉਹ ਹੈ, ਜਾਂ ਮੰਨ ਲਓ ਕਿ ਜਿਹੜੇ ਡਿਪਲੋਮੈਟਸ ਵੀ ਵਾਪਸ ਲੈ ਲਿਆ, ਪਰ ਉਹ ਹਾਲ ਦੇ ਦਿਨਾਂ ਦੇ ਵਿੱਚ ਹੀ ਗਏ ਨੇ, ਕੋਈ ਜ਼ਿਆਦਾ ਸਮਾਂ ਨਹੀਂ ਹੋਇਆ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਮਹੱਤਵਪੂਰਨ ਹੋਰ ਤੱਥ ਹੋ ਜਾਂਦਾ। ਤੇ ਦੂਜੀ ਗੱਲ ਇਹ ਆ ਕਿ ਇੱਕ ਤੁਹਾਨੂੰ ਮੈਂ ਹੋਰ ਦੱਸ ਦਿੰਦਾ ਇਸੇ ਤੱਥ ਨਾਲ ਜੁੜੀ ਚੀਜ਼ ਆ ਕਿ ਜਿਹੜਾ ਰਾਸ਼ਟਰਵਾਦੀ ਆ ਜਾਂ ਮਤਲਬ ਕਿ ਮੋਦੀ ਨੂੰ ਬਹੁਤ ਜ਼ਿਆਦਾ ਚਾਹੁਣ ਵਾਲੇ ਲੋਕ ਆ, ਹੋ ਸਕਦਾ ਜੇ ਕੈਨੇਡਾ ਦੇ ਨਾਲ ਇਹ ਸਰਕਾਰ ਰਿਪੀਟ ਹੋ ਜਾਂਦੀ ਹੈ, ਕੈਨੇਡਾ ਦੇ ਨਾਲ ਰਿਸ਼ਤੇ ਇਸ ਤਰ੍ਹਾਂ ਹੀ ਚੱਲਦੇ ਆ, ਤਾਂ ਜਿਹੜੀ ਸਟੱਡੀ ਵਾਲੀ ਮੰਜ਼ਿਲ ਆ ਉਹ ਹੋ ਸਕਦਾ ਆਪਸ਼ਨਲੀ ਉਹ ਕੋਈ ਦੂਸਰੀ ਵੀ ਵੇਖਣ। ਇਹ ਵੀ ਫਰਕ ਪਊਗਾ ਜੇ ਕੂਟਨੀਤਿਕ ਰਿਸ਼ਤੇ ਇਸ ਤਰ੍ਹਾਂ ਦੇ ਰਹੇ। ਤਾਂ ਜਿਹੜੇ ਰਾਸ਼ਟਰਵਾਦੀ ਮਤਲਬ ਕਿ ਪੂਰੇ ਉਹ ਕਹਿੰਦੇ ਕਿ ਨਹੀਂ ਤਾਂ ਨਹੀਂ ਸਹੀ। ਇਹ ਇੱਕ ਚੀਜ਼ ਜਿਹੜੀ ਆ ਉਹ ਮੈਂ ਲਹਿਦਾ ਤੌਰ ਤੇ ਤੁਹਾਨੂੰ ਫੈਕਟ ਦੱਸ ਕੇ ਦੱਸ ਰਿਹਾ, ਇਹ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਵੇਖਣਾ ਪੈ ਜਾਵੇ। ਪਰੰਤੂ ਜਿਹੜਾ ਇਹ ਵਧਾਇਆ ਡਾਲਰਾਂ ਵਾਲਾ ਮਸਲਾ, ਉਹਨੇ ਪੂਰਾ ਇੱਥੇ ਇੰਪੈਕਟ ਕੀਤਾ। ਅੱਜ ਪੂਰੇ ਡਿਬੇਟ ਚੱਲ ਰਹੇ ਸੀਗੇ ਟੈਲੀਵਿਜ਼ਨ ਚੈਨਲਾਂ ਤੇ, ਕਿਉਂਕਿ ਕੈਨੇਡਾ ਨਾਲ ਜੁੜੀ ਖਬਰ ਜਿਹੜੀ ਆ ਉਹ ਪੰਜਾਬ ਨਾਲ ਹੀ ਜੁੜ ਜਾਂਦੀ ਆ ਜੀ ਜੀ ਬਿਲਕੁਲ। ਇੱਥੇ ਮੈਂ ਤਾਂ ਪਹਿਲੀ ਵਾਰੀ ਦੇਖਿਆ ਕਿ ਕੈਨੇਡਾ ਗਵਰਨਮੈਂਟ ਨੇ ਕੋਈ ਫੈਸਲਾ ਲਿਆ ਹੋਵੇ ਤੇ ਉਹਦੇ ਤੇ ਚਰਚਾ ਸਾਡੇ ਇੱਥੇ ਟੈਲੀਵਿਜ਼ਨ ਚੈਨਲਾਂ ਤੇ ਹੋਈ ਹੋਵੇ। ਅੱਜ ਸਾਲ 6 ਮਹੀਨੇ ਚ ਇਹ ਬਹੁਤ ਵਾਰੀ ਹੋ ਗਿਆ ਜੀ, ਪਰ ਅੱਗੇ ਨਹੀਂ ਸੀ ਅਸੀਂ ਦੇਖਦੇ ਹੁੰਦੇ। ਤੇ ਅੱਜ ਤਾਂ ਤੁਸੀਂ ਹਿਸਾਬ ਲਾ ਲਓ ਕਿ ਉਹਨਾਂ ਨੇ ਫੰਡ, ਨਾਲੇ ਉਹ ਫੰਡ ਸਟੂਡੈਂਟ ਦੇ ਹੀ ਰਹਿਣੇ ਆ ਨਾ, ਖਾਤੇ 'ਚ ਹੀ ਰਹਿਣੇ ਆ ਉਹ। ਪਰ ਬਾਵਜੂਦ ਇਸ ਦੇ ਕਿ ਯਕਦਮ ਬਜਟ ਵਧਿਆ ਤਾਂ ਬੜੇ ਪ੍ਰਤੀਕਰਮ। ਔਰ ਕਮਾਲ ਦੀ ਗੱਲ ਹੈ ਕਿ ਗਰਾਊਂਡ ਜ਼ੀਰੋ ਤੇ ਜਾ ਕੇ ਤੇ ਪੱਤਰਕਾਰਾਂ ਨੇ ਆਈਲੈਟਸ ਤਿਆਰੀ ਕਰਦੇ ਜਿਹੜੇ ਬੱਚੇ, ਉਹਨਾਂ ਦੇ ਨਾਲ ਗੱਲ ਕੀਤੀ ਹੈ। ਸੋ ਇਹ ਫਰਕ ਹੈਗਾ। ਬਾਕੀ ਹੁਣ ਵੇਖੋ ਕੀ ਦਾ ਪ੍ਰਭਾਵ ਜ਼ਿਆਦਾ ਪੈਂਦਾ ਘੱਟ ਪੈਂਦਾ। ਔਰ ਫੈਸਲਾ ਤੇ ਉਹਨਾਂ ਨੇ ਲੈ ਲਿਆ। ਯਾਦ ਉਹ ਇਤਿਹਾਸਕ ਇੱਕ ਫੈਸਲੇ ਦੀ ਵੀ ਆਉਂਦੀ ਆ ਕਿ ਉਹ 1907 ਕੇ 8 ਦਾ ਸਮਾਂ ਸੀ। ਲੌਰੀਅਰ ਉਦੋਂ ਉਸ ਵੇਲੇ ਗਵਰਨਮੈਂਟ ਸੀਗੀ ਜਿਹੜੀ, ਉਹਨਾਂ ਨੇ ਵੀ ਇਸੇ ਤਰ੍ਹਾਂ ਉਦੋਂ ਕੈਨੇਡਾ ਤੋਂ ਸਿੱਧੇ ਸਫ਼ਰ ਦਾ $25 ਨੂੰ ਵਧਾ ਕੇ ਸਿੱਧਾ ਚੱਕ ਕੇ $200 ਕਰ ਦਿੱਤਾ ਸੀਗਾ। ਹਾਲਾਂਕਿ ਮੈਨੂੰ ਤੇ ਇਹ ਲੱਗਦਾ ਕਿ ਕੈਨੇਡਾ ਨੂੰ ਚਾਹੀਦਾ ਹੈ ਕਿ 22 ਬਿਲੀਅਨ ਤੁਹਾਡੇ ਇੱਥੇ ਲੈ ਕੇ ਆਉਂਦੇ ਨੇ ਸਟੂਡੈਂਟ, ਇਹਨਾਂ ਨੂੰ ਸਹੂਲਤਾਂ ਦਿਓ, ਸਗੋਂ ਇਹਨਾਂ ਨੂੰ ਸਸਤੇ ਘਰ ਦਿਓ, ਟਰਾਂਸਪੋਰਟ ਦੇ ਵਿੱਚ ਕਾਰਾਂ ਕੂਰਾਂ ਇਹਨਾਂ ਨੂੰ ਲੈਣੀਆਂ ਨੇ ਪੈਣ, ਟਰਾਂਸਪੋਰਟ ਦੇ ਵਿੱਚ ਇਹਨਾਂ ਨੂੰ ਰਿਆਇਤਾਂ ਦਿਓ, ਜੇ ਵੱਧ ਗਿਆ ਕੰਮ ਕਰਨ ਲਈ ਸਮਾਂ ਦਿਓ। ਇੰਨਾ ਪੈਸਾ ਲੈ ਕੇ ਆਉਂਦੇ ਨੇ ਯਾਰ, 22 ਬਿਲੀਅਨ ਸੋਚ ਕੇ ਤਾਂ ਵੇਖੋ ਜ਼ਰੂਰ। ਜੀ 22 ਬਿਲੀਅਨ ਦੇ ਵਿੱਚ ਮੈਨੂੰ ਲੱਗਦਾ ਕਿ ਜ਼ਿਆਦਾ ਨਹੀਂ ਤੇ ਕੋਈ 40-45% ਤੇ ਇੱਥੋਂ ਹੀ ਜਾਂਦਾ ਹੋਏਗਾ, ਤੇ ਉਹਦਾ ਵੀ ਮੈਨੂੰ ਲੱਗਦਾ ਅੱਧ ਤੇ ਆਪਣੇ ਹੀ ਚਲੇ ਜਾਂਦਾ ਹੋਣਾ। ਇਸ ਕਰਕੇ ਕਾਫੀ ਵੱਡੀ ਰਕਮ ਜਾਂਦੀ ਆ, ਪਰ ਇਹਨਾਂ ਨੇ ਕੰਮ ਉਲਟਾ ਕੀਤਾ। ਬਾਈ ਕੌਣ ਕਹੇ ਇਹਨਾਂ ਨੂੰ, ਅਗਲੇ ਹੁਕਮਰਾਨ ਜੀ। ਤੇ ਮਿੰਟ ਜੀ ਅਗਲੀ ਖਬਰ ਦੇ ਵੱਲ ਵਧੀਆ ਤੇ ਗੱਲ ਕਰੀਏ ਐਸਐਚਓ ਰਜੇਸ਼ ਕੁਮਾਰ ਦੀ। ਇਹਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜੀ ਜਲੰਧਰ ਦੇ ਵਿੱਚ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ। ਇਹਦੀ ਗ੍ਰਿਫਤਾਰੀ ਹੋ ਗਈ ਹੈ, ਹਿਰਾਸਤ ਤੋਂ ਬਾਅਦ ਇਹਦੀ ਗ੍ਰਿਫਤਾਰੀ ਹੋ ਗਈ ਆ। ਕੋਈ ਸਪਾ ਸੈਂਟਰ 'ਚ ਛਾਪਾ ਮਾਰਿਆ ਸੀ, 2.5 ਲੱਖ ਰੁਪਇਆ ਇਹਨਾਂ ਨੇ ਲਿਆ ਤੇ ਉਹਦੇ ਕਰਕੇ ਇਹਨੂੰ ਅਰੈਸਟ ਕਰ ਲਿਆ। ਕਹਿੰਦੇ ਇਹਦੇ ਆਪਦੇ ਥਾਣੇ ਨਹੀਂ ਚੱਕ ਲਿਆ ਇਹਨੂੰ ਜਿਹਦੇ 'ਚ ਐਸਐਚਓ ਸੀ। ਆਹੋ ਉੱਥੇ ਫਿਰ FIR ਉੱਥੇ ਹੀ ਹੋਣੀਆਂ ਨੇ ਜਿੱਥੇ ਲੱਗਾ, ਕਿਉਂਕਿ ਸਪਾ ਸੈਂਟਰ ਦੇਖੋ ਜੀ, ਸਪਾ ਸੈਂਟਰ ਜੇ ਇਹਨਾਂ ਦੇ ਥਾਣੇ ਅਧੀਨ ਹੋਏਗਾ ਤਾਂ ਹੀ ਜਾ ਕੇ ਛਾਪਾ ਮਾਰਿਆ ਨਾ ਇਹਨਾਂ। ਤਾਂ ਜਿੱਥੋਂ ਫਿਰ ਸ਼ਿਕਾਇਤ ਪ੍ਰਾਪਤ ਹੋਈ ਤਾਂ ਉਹ ਵੀ ਤਾਂ ਉਸੇ ਏਰੀਆ ਦਾ ਹੀ ਹੋ ਗਿਆ, ਜੂਰਿਸਡਿਕਸ਼ਨ ਤੇ ਉਹੀ ਹੋਗੀ ਨਾ ਥਾਣੇ ਦੀ। ਹਾਂਜੀ। ਸੋ ਇਸ ਕਰਕੇ ਤਾਂ ਫਿਰ ਹਵਾਲਾਤ ਵੀ ਕਈ ਵਾਰ ਉਹੀ ਹੁੰਦੀ ਹੈ, ਜਿਸ ਹਵਾਲਾਤ ਦੇ ਵਿੱਚ ਲੋਕਾਂ ਨੂੰ ਤਾੜਦੇ ਉੱਥੇ ਸਮੇਤ ਸੈਣੀ ਹਵਾਲਾਤ 'ਚ ਵਾੜਤਾ ਸੀ ਅਗਲਿਆਂ। ਸਿਗਰਟਾਂ ਪੀਂਦਾ ਰਿਹਾ ਸਾਰੀ ਰਾਤ, ਨੀਂਦ ਨਹੀਂ ਆਈ। ਗੱਲ ਇਹ ਆ ਕਿ ਇਹ ਹੋ ਜਾਂਦਾ ਹੈ।
ਉਹ ਕਿਉਂਕਿ ਜੂਰਿਸਡਿਕਸ਼ਨ ਇਹਨਾਂ ਦੀ ਸੀ, ਤਾਂ ਸਪਾ ਸੈਂਟਰ ਤੇ ਛਾਪਾ ਮਾਰਿਆ, 2.5 ਲੱਖ ਰੁਪਇਆ ਲਿਆ, ਉਹਨਾਂ ਨੇ ਸ਼ਿਕਾਇਤ ਕਰਤੀ, ਚੱਕ ਕੇ ਉਹਨਾਂ ਨੇ ਉੱਥੇ ਥਾਣੇ ਦੇ ਵਿੱਚ FIR ਕੱਟ ਦਿੱਤੀ। ਪਰ ਗੱਲ ਇੱਕ ਹੋਰ ਵੀ ਆ ਕਿ ਇੱਥੇ ਸਿਰਫ ਇੱਕ ਸ਼ਿਕਾਇਤ ਹੋਈ ਆ ਕੱਲ ਇਹਨਾਂ ਨੇ ਇੱਕ DSP ਫੜਿਆ ਸੀਗਾ ਬਾਂਸਲ, ਜਿਹਦੇ ਕਿਸੇ ਵਾਧੂ ਆ, ਉਹਨੂੰ ਕੱਲ ਇਹਨਾਂ ਨੇ ਛੱਡ ਦਿੱਤਾ FIR ਹੋਣ ਤੋਂ ਬਾਅਦ ਵੀ। ਪਤਾ ਨਹੀਂ ਇਹਨਾਂ ਦਾ ਕੀ, ਉਹ ਲੱਗਦਾ ਕੀ ਉਹਦੀ ਕਿੱਥੇ ਸੈਟਿੰਗ ਆ। ਤੇ ਉਹਨੂੰ ਕਹਿੰਦੇ ਜੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਮੁਤਾਬਕ 7 ਦਿਨ ਦਾ ਨੋਟਿਸ ਜ਼ਰੂਰੀ ਆ। ਆ ਲਓ ਵੇਖ ਲਓ, ਤੇ ਆ ਕੀ ਇਹਨੂੰ ਥਾਣੇਦਾਰ ਨੂੰ ਜਾਂ ਇੰਸਪੈਕਟਰ ਨੂੰ ਹੁਣ ਤੁਸੀਂ ਨੋਟਿਸ ਦਿੱਤਾ 7 ਦਿਨ ਦਾ। ਨਾਲੇ ਇਹਦੇ ਖਿਲਾਫ ਹੋਰ ਤਰ੍ਹਾਂ ਦਾ ਮਾਮਲਾ, ਉਹਦੇ ਖਿਲਾਫ ਤੇ ਕੱਲੀ ਸ਼ਿਕਾਇਤ ਸੀ, ਸ਼ਿਕਾਇਤ ਦੇ ਆਧਾਰ ਤੇ ਕਾਰਵਾਈ ਹੋ ਗਈ। ਜੀ ਜੀ। ਤੇ ਮਿੰਟ ਜੀ, ਪੰਜਾਬ ਦੇ ਚੋਣ ਅਧਿਕਾਰੀ ਨੂੰ 50,000 ਰੁਪਏ ਦਾ ਜੁਰਮਾਨਾ ਹੋਇਆ ਜੀ? ਲਾ ਜੁਰਮਾਨਾ ਹੀ ਨਹੀਂ ਹੋਇਆ, ਹਾਈ ਕੋਰਟ ਨੇ ਆਖਿਆ ਕਿ ਛੇਤੀ ਕਰਕੇ ਬਈ ਤੁਹਾਨੂੰ ਹੁਣ ਜਿਹੜਾ ਨਾ ਉਹ ਰਿਆਇਤ ਨਹੀਂ ਦੇਣੀ, ਅਗਲੀ ਸੁਣਵਾਈ ਤੇ ਪੰਚਾਇਤੀ ਚੋਣ ਦਾ ਸਾਰਾ ਸ਼ਡਿਊਲ ਲੈ ਆਓ, ਨਹੀਂ ਤੇ ਤੁਹਾਨੂੰ ਜੇਲ੍ਹ ਚ ਘਲਾ ਦੇਾਂਗੇ ਅਸੀਂ ਜੀ। ਇਹ ਸਾਰਾ ਕੁਝ ਚੱਲਦਾ ਪਿਆ। ਪੰਜਾਬ ਸਰਕਾਰ ਦੀ ਜਿਹੜੀ ਦੁਰਗਤ ਹੁੰਦੀ ਆ ਨਾ ਉੱਥੇ ਹਾਈ ਕੋਰਟ ਦੇ ਵਿੱਚ, ਇਹ ਤੇ ਪਤਾ ਨਹੀਂ ਕਿਵੇਂ ਇਹਨਾਂ ਦੇ ਸਰਕਾਰੀ ਵਕੀਲ ਵਿਚਾਰੇ ਕੌੜਾ ਘੁੱਟ ਪੀ ਕੇ ਤੇ ਵਾਪਸ ਆ ਜਾਂਦੇ, ਕੰਨਾਂ 'ਚ ਵੀ ਕੌੜਾ ਤੇਲ ਹੀ ਆ ਇਹਨਾਂ ਦੇ। ਹੁਣ ਗੱਲ ਇਹ ਆ ਕਿ ਇਹ ਕਿਸੇ ਨੇ ਪਟੀਸ਼ਨ ਪਾਈ ਹੋਈ ਸੀ ਕਿ ਭਾਈ ਜਿਹੜੀਆਂ ਪੰਚਾਇਤਾਂ ਦੇ ਕੁਛ ਹੈਗੇ ਜਿਵੇਂ ਸਰਪੰਚ ਪੰਚ ਉੱਥੇ ਖਾਲੀ ਆ ਤਾਂ ਇਲੈਕਸ਼ਨ ਕਰਵਾ ਦਿਓ। ਇਹਨਾਂ ਨੇ ਆਖਿਆ ਜੀ ਠੀਕ ਹੈ, ਜੋ ਹੁਕਮ, ਫੇਰ ਕਰਵਾਇਆ ਨਾ। ਤੇ ਹੁਕਮ ਅਦੂਲੀ ਦਾ ਮਾਮਲਾ ਜਦੋਂ ਬਣਿਆ ਤੇ ਕਹਿੰਦੇ ਜੀ ਅਸੀਂ ਤੇ ਬਈ ਕਰਾ ਦਿਆਂਗੇ ਜੀ, ਜਲਦੀ ਇਲੈਕਸ਼ਨ ਉਹਦੇ ਵਿੱਚ ਹੀ ਆ ਜਾਣਾ ਸਾਰਾ ਕੁਝ, ਕੀ ਫਾਇਦਾ। ਤਾਂ ਉੱਥੇ ਉਹਨਾਂ ਨੇ ਸਵਾਲ ਕੀਤਾ, ਉਹ ਕਹਿੰਦੇ ਜੀ ਇੱਥੇ ਸਥਿਤੀ ਸਪਸ਼ਟ ਨਹੀਂ ਹੈਗੀ ਕਦੋਂ ਇਲੈਕਸ਼ਨ ਹੋਣਾ ਜੀ। ਫਿਰ ਜਦੋਂ ਹੁਕਮ ਅਦੂਲੀ ਦਾ ਮਸਲਾ ਬਣਿਆ ਤਾਂ ਉਹਨਾਂ ਨੇ ਫਿਰ ਇਹਨਾਂ ਦਾ ਜਵਾਬ ਮੰਗਿਆ। ਇਹ ਉੱਥੇ ਉਹੀ ਸੋਚੇ ਮੂੰਹ ਚਲੇ ਗਏ। ਉਹਨਾਂ ਨੇ ਆਖਿਆ ਚੱਜ ਨਾਲ ਜਵਾਬ ਦਿਓ, ਬੰਦੇ ਦੇ ਪੁੱਤ ਬਣ ਕੇ 50,000 ਰੁਪਇਆ ਜੁਰਮਾਨਾ ਠੋਕਿਆ, ਤੇ ਨਾਲ ਕਿਹਾ ਕਿ ਜੇ ਅਗਲੀ ਵਾਰ ਪੱਕਾ ਤੁਸੀਂ ਚੋਣਾਂ ਦਾ ਸ਼ਡਿਊਲ ਸਾਰਾ ਲੈ ਕੇ ਨਾ ਆਏ ਨਾ ਤੇ ਜੇਲ੍ਹ ਚ ਘਲਾ ਦਿਆਂਗੇ ਅਸੀਂ, ਆ ਜਿਹੜਾ ਚੋਣ ਕਮਿਸ਼ਨਰ ਹੈ ਤੁਹਾਡਾ। ਸੋ ਇਸ ਕਰਕੇ ਹੁਣ ਅਗਲੀ ਪੇਸ਼ੀ ਤੇ ਇਹ ਸਾਰਾ ਸਕੈਜੂਲ ਬਣਾ ਕੇ ਲੈ ਕੇ ਜਾਣਗੇ, ਪਰ ਉਹ ਹੁਣ ਬਹੁਤ ਜਲਦੀ ਸੁਣਵਾਈ ਹੈ, ਸ਼ਾਇਦ ਮੈਨੂੰ ਲੱਗਦਾ ਕਿ 8-10 ਦਿਨ ਬਾਅਦ ਫਿਰ ਸੁਣਵਾਈ ਆ, ਤੇ ਬੜਾ ਔਖਾ ਹੋ ਜਾਏਗਾ ਕਿ ਤੁਹਾਨੂੰ ਸਾਰੇ ਪ੍ਰਬੰਧ ਫਿਰ ਕਰਨੇ ਪੈਣਗੇ, ਕਿਉਂਕਿ ਐਫੀਡੇਵਿਟ ਦਿਓਗੇ ਨਾ ਤੁਸੀਂ ਉੱਥੇ ਜਾ ਕੇ ਕਿ ਹਾਂਜੀ ਅਸੀਂ ਇੰਨੀ ਤਰੀਕ ਤੱਕ ਇਲੈਕਸ਼ਨ ਜਿਹੜਾ ਉਹ ਕਰਵਾ ਦੇਵਾਂਗੇ। ਸੋ ਇਸ ਕਰਕੇ ਸਰਕਾਰ ਵਾਸਤੇ ਇੱਕ ਹੋਰ ਕਸੂਤੀ ਸਥਿਤੀ ਜਿਹੜੀ ਆ ਉਹ ਪੈਦਾ ਹੋ ਗਈ ਹਾਈ ਕੋਰਟ ਦੇ ਵਿੱਚ। ਬੜੀਆਂ ਹੀ ਸੁਣਵਾਈਆਂ ਹੋ ਰਹੀਆਂ ਨੇ ਹਾਈ ਕੋਰਟ ਦੇ ਵਿੱਚ, ਬੜੀਆਂ ਹੀ ਲੱਥੀਆਂ ਲਾਈਆਂ ਹੋ ਰਹੀਆਂ ਨੇ ਜੀ। ਤੇ ਮਿੰਟ ਜੀ, ਅਗਲੀ ਖਬਰ ਦੇ ਵੱਲ ਵਧੀਏ। ਇਸੇ ਖਬਰ ਦੇ ਸਿਲਸਿਲੇ ਦੇ ਵਿੱਚ ਤੁਸੀਂ ਕੱਲ ਇਹਦਾ ਪੰਜਾਬ ਦੀ ਇੱਕ ਜੇਲ੍ਹ ਦੇ ਨਾਲ ਵੀ ਮਸਲਾ ਜੋੜਿਆ ਸੀਗਾ, ਉਹਦੇ ਵਿੱਚੋਂ ਇਹ ਸਾਰੀ ਸਾਜ਼ਿਸ਼ ਹੋਣ ਦੀ ਗੱਲ ਦੱਸੀ ਸੀਗੀ। ਗੋਗਾ ਮੈੜੀ ਦੀ ਹੱਤਿਆ ਦੀ ਜਿਹੜੀ ਸੂਈ ਹੈ ਕਹਿੰਦੇ ਆਨੰਦਪਾਲ ਦੀ ਧੀ ਵੱਲ ਵੀ ਹੋ ਚੁੱਕੀ ਹੈ ਜੀ ਹੁਣ। ਦੇਖੋ ਆਨੰਦਪਾਲ ਜਿਹੜਾ ਸੀਗਾ ਉਹ ਬੜਾ ਤਗੜਾ ਉਧਰ ਗੈਂਗਸਟਰ ਸੀਗਾ। ਆਨੰਦਪਾਲ 2017 ਚ ਐਨਕਾਊਂਟਰ ਚ ਮਾਰ ਦਿੱਤਾ ਸੀ, ਉਸ ਟਾਈਮ ਧਰਨੇ ਵੀ ਲੱਗੇ ਸੀਗੇ। ਤੇ ਉਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਤੇ ਉਹਦਾ ਭਰਾ ਜਿਹੜਾ ਉਹ ਮਿਲ ਗਏ ਸੀਗੇ ਆਪਸ ਦੇ ਵਿੱਚ। ਅੱਛਾ, ਆਨੰਦਪਾਲ ਵੀ ਰਾਜਪੂਤ ਸੀ, ਤੇ ਜਿਹੜਾ ਸੁਖੀਆ ਜਿਹਨੂੰ ਸੁਖਦੇਵ ਗੱਗੋਮਾੜੀ ਕਹਿੰਦੇ ਆ, ਇਹ ਵੀ ਰਾਜਪੂਤ ਆ। ਇਹਨੇ ਉਦੋਂ ਆਨੰਦਪਾਲ ਦਾ ਬਹੁਤ ਮੁੱਦਾ ਚੁੱਕਿਆ ਸੀਗਾ। ਪਰ ਹੁਣ ਆਨੰਦਪਾਲ ਦੀ ਇੱਕ ਕੁੜੀ ਆ ਚੀਨੂ, ਉਹ ਦੁਬਈ ਦੇ ਵਿੱਚ ਪੜ੍ਹਨ ਗਈ ਸੀ ਤੇ ਉੱਥੇ ਹੀ ਆ ਹਾਲੇ, ਤੇ ਉਹਦੇ ਤੇ ਸ਼ੱਕ ਜਤਾਇਆ ਜਾ ਰਿਹਾ। ਹਾਲਾਂਕਿ ਉਹਨੇ ਵੀਡੀਓ ਪਾ ਕੇ ਕਿਹਾ ਕਿ ਇਹਨੇ ਤੇ ਮੇਰੇ ਫਾਦਰ ਸਾਹਿਬ ਵਾਸਤੇ ਬੜਾ ਬਈ ਹੱਲਾ ਮਾਰਿਆ ਸੀਗਾ, ਤੇ ਮੈਂ ਇਹਦਾ ਕਤਲ ਕਿਵੇਂ ਕਰਵਾ ਸਕਦੀ ਹਾਂ, ਇਹ ਬਿਲਕੁਲ ਝੂਠਾ ਇਲਜ਼ਾਮ ਆ। ਪਰ ਕੁਝ ਦਾਅਵੇ ਇਹ ਕਹੇ ਜਾ ਰਹੇ ਆ, ਕੀਤੇ ਜਾ ਰਹੇ ਆ ਕਿ ਅਸਲ ਦੇ ਵਿੱਚ ਚੀਨੂ ਜਿਹੜੀ ਆ ਉਹ ਰੋਹਿਤ ਗੁੰਦਾਰਾ ਦੇ ਨਾਲ ਮਿਲ ਕੇ ਵੀ ਗੈਂਗ ਰਨ ਕਰ ਰਹੀ ਆ। ਅੱਛਾ, ਹੁਣ ਉਹ ਕਹਿ ਰਹੀ ਆ ਕਿ ਨਹੀਂ ਅਜਿਹਾ ਹੈ ਨਹੀਂਗਾ, ਇਹਨੇ ਸਗੋਂ ਮੇਰੇ ਡੈਡੀ ਦੀ ਮੌਤ ਤੇ ਬਹੁਤ ਸਾਥ ਦਿੱਤਾ ਸੀਗਾ ਸਾਡਾ। ਪਰ ਦੂਸਰੇ ਪਾਸਿਓਂ ਗੱਲ ਇਹ ਨਿਕਲ ਕੇ ਆ ਰਹੀ ਆ ਕਿ ਦਰਅਸਲ ਇੱਕ ਤਾਂ ਇਹਦਾ ਭਰਾ ਜਿਹੜਾ ਮਤਲਬ ਆਨੰਦਪਾਲ ਦਾ, ਉਹਦੇ ਨਾਲ ਵੀ ਚੀਨੂ ਦੀ ਅਣਬਣ ਆ, ਕਿਉਂਕਿ ਕੁਝ ਪ੍ਰਾਪਰਟੀ ਨੂੰ ਲੈ ਕੇ ਮਸਲਾ, ਤੇ ਕੁਝ ਇਹ ਆ ਕਿ ਸਥਾਨਕ ਲੋਕਾਂ ਨੂੰ ਜਿਹੜਾ ਐਕਸਟੋਰਸ਼ਨ ਵਾਸਤੇ ਡਰਾਇਆ ਧਮਕਾਇਆ ਜਾ ਰਿਹਾ ਸੀਗਾ, ਇਹ ਉਹਦੇ ਵਿਰੋਧ ਚ ਜਾ ਰਹੇ ਸੀ। ਕਿਤੇ ਸੁਖਦੇਵ ਜਿਹੜਾ ਹੈਗਾ ਗੁੱਗਾ ਮੈੜੀ, ਇਹ ਸਾਰੇ ਮਤਲਬ ਕਿ ਉਹਦੀ ਮੁਖਾਲਫਤ ਕਰ ਰਹੇ ਸਨ ਕਾਰਵਾਈ ਦੀ ਕਿ ਏਦਾਂ ਨਾ ਕਰੋ ਜੀ। ਤੇ ਸ਼ਾਇਦ ਹੋ ਸਕਦਾ ਕਿ ਇਸੇ ਵਜ੍ਹਾ ਕਰਕੇ ਹੀ ਇਹ ਕਾਂਡ ਜਿਹੜਾ ਅੰਜਾਮ ਦਿੱਤਾ ਗਿਆ ਹੋਵੇ। ਵੈਸੇ ਸੁਖਦੇਵ ਗੁੱਗਾ ਮੈੜੀ ਨੇ ਪਹਿਲਾਂ ਹੀ ਸ਼ੱਕ ਜ਼ਾਹਰ ਕਰ ਦਿੱਤਾ ਸੀਗਾ
ਕਿ ਮੇਰੇ ਵਾਸਤੇ 47 ਲਈਆਂ ਜਾ ਰਹੀਆਂ, ਪ੍ਰਬੰਧ ਕੀਤੇ ਜਾ ਰਹੇ, ਮਤਲਬ ਕਿ ਇਨਪੁਟ ਸ਼ਾਇਦ ਉਹਦੇ ਕੋਲ ਵੀ ਹੋਏਗਾ। ਪੰਜਾਬ ਪੁਲਿਸ ਨੇ ਬਕਾਇਦਾ ਨੋਟ ਇੱਕ ਜਿਹੜਾ ਸੀਗਾ ਉਹ ਇਹਨਾਂ ਨੂੰ ਖਿਲਾ ਦਿੱਤਾ ਸੀਗਾ। ਇਸ ਤਰ੍ਹਾਂ ਸੰਪਤ ਨਹਿਰਾ ਜਿਹੜਾ ਕਿ ਲਾਰੈਂਸ ਦਾ ਅਲਾਈ ਹੈਗਾ, ਉਹ ਇੱਥੇ ਬੈਠ ਕੇ ਤੇ ਇਹ ਗੋਂਦ ਜਿਹੜੀ ਆ ਉਹ ਗੂੰਜ ਰਿਹਾ। ਜੀ ਇਹ ਸਾਰਾ ਮਾਮਲਾ ਹੈ ਜੀ। ਹੁਣ ਦੇਖੋ ਅੱਗੇ ਕੀ ਬਣਦਾ, ਪਰ ਇਹ ਦਾਵਾ ਕੀਤਾ ਜਾ ਰਿਹਾ। ਪਰ ਦੂਸਰੇ ਪਾਸੇ ਜਿਹੜੀ ਆਨੰਦਪਾਲ ਦੀ ਧੀ ਆ, ਉਹਦੇ ਵੱਲੋਂ ਆਪਣੀ ਸਫਾਈ ਜੇ ਕਿਹਾ ਗਿਆ ਕਿ ਮੈਂ ਐਸਾ ਕੰਮ ਨਹੀਂ ਕੀਤਾ ਤੇ ਨਾ ਕਰਾਂਗੇ। ਜੀ ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਆਪਾਂ ਲੰਘੇ ਦਿਨੀ ਇੱਕ ਖਬਰ ਜਿਹੜੀ ਆ ਉਹ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੀਪਕ ਸ਼ਰਮਾ ਜੀ ਨੇ ਇੱਕ ਖਬਰ ਦੇ ਬਾਰੇ ਬੜਾ ਚਾਨਣਾ ਪਾਇਆ ਸੀਗਾ ਤੇ ਅੱਜ ਉਸੇ ਖਬਰ ਨੂੰ ਆਪਾਂ ਅੱਗੇ ਤੋਰ ਦਿੰਦੇ ਹਾਂ। ਰਾਸ਼ਟਰੀ ਸਵੈਮ ਸੇਵਕ ਸੰਘ ਦੇ ਜਿਹੜੇ ਮੁਖੀਆ ਮੋਹਨ ਭਾਗਵਤ ਉਹਨਾਂ ਨੇ ਪੰਜਾਬ ਦੇ ਜਲੰਧਰ ਦੇ ਵਿੱਚ ਜਿਹੜੇ ਡੇਰੇ ਲਾਏ ਸਨ ਉਹਨਾਂ ਦੇ ਬਾਰੇ ਉਹਨਾਂ ਨੇ ਚਰਚਾ ਕੀਤੀ ਸੀ ਤੇ ਹੁਣ ਉਹੀ ਖਬਰ ਜਿਹੜੀ ਆ ਉਹ ਅੱਗੇ ਆ ਰਹੀ ਆ। ਹੁਣ ਥੋੜੇ ਸਮੇਂ ਪਹਿਲਾਂ ਹੀ ਇਹ ਖਬਰ ਆਈ ਹੈ ਕਿ ਇੱਕ ਵੱਡੇ ਕਾਫਲੇ ਨਾਲ ਉਹ ਰਾਧਾ ਸੁਆਮੀ ਡੇਰਾ ਰਾਧਾ ਸੁਆਮੀ ਬਿਆਸ ਪੁੱਜੇ। ਉੱਥੇ ਉਹਨਾਂ ਨੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਬੰਦ ਕਮਰਾ ਮੀਟਿੰਗ ਕੀਤੀ। ਸੰਘ ਮੁਖੀ ਸਵੇਰੇ 10:30 ਵਜੇ ਬਿਆਸ ਪੁਲ ਤੋਂ ਗੱਡੀਆਂ ਦੇ ਵੱਡੇ ਕਾਫਲੇ ਰਾਹੀਂ ਡੇਰਾ ਬਿਆਸ ਦਾਖਲ ਹੋਏ ਅਤੇ 10:40 ਤੇ ਡੇਰੇ ਦੇ ਅੰਦਰ ਪੁੱਜੇ, ਜਿੱਥੇ ਉਹਨਾਂ ਨੇ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਬੰਦ ਕਮਰਾ ਮੀਟਿੰਗ ਕੀਤੀ। ਮੀਟਿੰਗ ਦੇ ਵੇਰਵੇ ਨਹੀਂ ਦੱਸੇ ਗਏ। ਸੰਘ ਦੇ ਮੁਖੀ ਨੇ ਡੇਰੇ ਅੰਦਰ ਲੰਗਰ ਹਾਲ ਦੇ ਵਿੱਚ ਜਾ ਕੇ ਉੱਥੇ ਪ੍ਰਬੰਧਾਂ ਸੰਬੰਧੀ ਵੀ ਦੇਖਿਆ। ਕਰੀਬ 2 ਘੰਟੇ ਉਹ ਡੇਰੇ ਦੇ ਅੰਦਰ ਰਹੇ ਤੇ ਬਾਅਦ ਦੁਪਹਿਰ 12:30 ਵਜੇ 12:50 ਤੇ ਰਵਾਨਾ ਹੋਏ। ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਸਰਕਾਰ ਦੇ ਕਈ ਮੰਤਰੀ ਡੇਰੇ ਮੁਖੀ ਦੇ ਨਾਲ ਮਿਲ ਚੁੱਕੇ ਨੇ। ਇਹ ਉਹੀ ਡੇਰਾ ਮੁਖੀ ਆ ਜਿਸ ਦਾ ਪਹਿਲਾਂ ਇੱਕ ਸਮਾਂ ਪਹਿਲਾਂ ਇੱਕ ਕਬਜ਼ੇ ਵਾਲੀ ਥਾਂ ਨੂੰ ਲੈ ਕੇ ਪੇਚਾ ਪਿਆ ਸੀਗਾ ਤੇ ਡੇਰਾ ਮੁਖੀ ਦਾ ਭਾਜਪਾ ਦੀ ਸਰਕਾਰ ਦੇ ਵਿੱਚ ਚੰਗਾ ਐਕਸੈਸ ਹੈ। ਨਰਿੰਦਰ ਮੋਦੀ ਸਾਹਿਬ ਤੇ ਅਮਿਤ ਸ਼ਾਹ ਜਿਹੜੇ ਨੇ ਕੇਂਦਰੀ ਗ੍ਰਹਿ ਮੰਤਰੀ ਉਹਨਾਂ ਤੱਕ ਇਹ ਅਕਸਰ ਹੀ ਮੁਲਾਕਾਤਾਂ ਕਰਦੇ ਰਹਿੰਦੇ ਨੇ। ਅਕਾਲੀ ਦਲ ਦੇ ਵਿੱਚ ਵੀ ਇਹਨਾਂ ਦੀ ਚੰਗੀ ਪਕੜ ਹੈ। ਵਿਕਰਮ ਮਜੀਠੀਆ, ਸੁਖਬੀਰ ਸਿੰਘ ਬਾਦਲ ਸਾਰੇ ਪੈਰੀ ਹੱਥ ਲਾਉਂਦੇ ਨੇ। ਚੰਨੀ ਸਾਹਿਬ ਵੀ ਚੰਗੇ ਇਹਨਾਂ ਦੇ ਭਗਤ ਨੇ ਤੇ ਉਹ ਵੀ ਇਹਨਾਂ ਦੀ ਚੰਗੀ ਆਓ ਭਗਤ ਕਰਦੇ ਨੇ। ਸ਼ਾਇਦ ਉਹਨਾਂ ਦੇ ਜਦੋਂ ਪੁੱਤਰ ਦਾ ਵਿਆਹ ਸੀਗਾ ਤੇ ਉਦੋਂ ਵੀ ਇਹ ਉੱਥੇ ਗਏ ਸੀਗੇ ਜਾਂ ਉਹਨਾਂ ਨੇ ਸ਼ਾਇਦ ਬਾਅਦ ਚ ਆ ਕੇ ਆਸ਼ੀਰਵਾਦ ਲਿਆ ਇਹਨਾਂ ਦਾ। ਖੈਰ ਚਲੋ, ਕਿਸੇ ਵੀ ਵਿਅਕਤੀ ਦਾ ਆਸ਼ੀਰਵਾਦ ਕੋਈ ਵਿਅਕਤੀ ਉਹਨੂੰ ਮੰਨਦਾ ਹੈ ਤਾਂ ਉਹਦਾ ਹੱਕ ਹੈ ਕਿ ਉਹ ਆਸ਼ੀਰਵਾਦ ਲਵੇ, ਆਪਣਾ ਉਹਦੇ 'ਚ ਕੁਛ ਨਹੀਂ ਹੈ। ਪਰ ਹਾਂ, ਇੰਨਾ ਜ਼ਰੂਰ ਹੈ ਕਿ ਜਿਹੜੀ ਇਹ ਹਿਲਜੁਲ ਹੋ ਰਹੀ ਹੈ, ਸੰਘ ਦਾ ਕੰਮਕਾਰ ਕਰਨ ਦਾ ਆਪਣਾ ਇੱਕ ਤਰੀਕਾ ਹੈ। ਲੰਘੇ 3 ਰਾਜਾਂ ਦੀਆਂ ਚੋਣਾਂ ਦੇ ਵਿੱਚ ਆਪਾਂ ਹਿੰਦੀ ਹਾਰਟਲੈਂਡ ਕਾਓ ਬੈਲਟ ਦੇ ਬਾਰੇ ਉੱਥੇ ਦੱਸਿਆ ਸੀਗਾ, ਜਦੋਂ ਆਪਾਂ ਰਿਪੋਰਟਾਂ ਦੇ ਵਿੱਚ ਜ਼ਿਕਰ ਵੀ ਕੀਤਾ ਸੀ ਉਸ ਗੱਲ ਦਾ ਕਿ ਸੰਘ ਅੰਦਰ ਖਾਤੇ ਬੜੇ ਚੁੱਪ-ਚਾਪ ਤਰੀਕੇ ਨਾਲ ਆਪਣਾ ਕੰਮ ਕਰਦਾ ਹੈ। ਸੰਘ ਕਿੱਡਾ ਹੀ ਵੱਡਾ ਕੰਮ ਕਰੇ ਉਹਦੇ ਬਾਰੇ ਕੋਈ ਤੁਹਾਨੂੰ ਅਖਬਾਰਾਂ 'ਚ ਖਬਰ ਨਹੀਂ ਮਿਲੂਗੀ, ਕੋਈ ਟੀਵੀ ਤੇ ਕਵਰੇਜ ਨਹੀਂ ਮਿਲੂਗੀ। ਨਾ ਹੀ ਇਹਨਾਂ ਦਾ ਜਿਹੜਾ ਕਾਡਰ ਆ ਉਹ ਟੀਵੀ ਦਾ ਇਹਨਾਂ ਚੀਜ਼ਾਂ ਦਾ ਭੁੱਖਾ ਹੈ, ਕਿਉਂਕਿ ਉਹਨਾਂ ਨੂੰ ਪਤਾ ਕਿ ਅਸੀਂ ਆਪਣਾ ਕੰਮ ਕਿਵੇਂ ਕਰਨਾ। ਉਹ ਬੜੇ ਡਿਸਪਲਿਨਡ ਨੇ, ਬੜੇ ਅਨੁਸ਼ਾਸਿਤ ਨੇ। ਇਹ ਗੱਲ ਦੇਖੋ, ਉਹ ਇਸ ਭਾਵੇਂ ਆਪਾਂ ਵਿਚਾਰਧਾਰਕ ਤੌਰ ਤੇ ਇਹਨਾਂ ਦੀ ਕੰਮਕਾਰ ਦੇ ਨਾਲ ਸਹਿਮਤ ਨਹੀਂ ਗੇ ਔਰ ਓਪਨਲੀ ਆਪਾਂ ਕਹਿੰਦੇ ਹਾਂ ਕਿ ਇਹ ਚੀਜ਼ਾਂ ਚੰਗੀਆਂ ਨਹੀਂ ਗੀਆਂ, ਪਰ ਫਿਰ ਵੀ ਤੁਸੀਂ ਦੇਖੋ ਕਿ ਇਹਨਾਂ ਦਾ ਜਿਹੜਾ ਕੰਮਕਾਰ ਕਰਨ ਦਾ ਤਰੀਕਾ ਉਹ ਇਸ ਤਰੀਕੇ ਦਾ ਕਿ ਕੋਈ ਵੀ ਜਿਹੜੀ ਖਬਰ ਹੈ ਇਹਨਾਂ ਦੇ ਜੇ ਜ਼ਾਬਤੇ ਦੇ ਵਿੱਚ ਹੈ ਕਿ ਆਹ ਗੱਲ ਬਾਹਰ ਨਹੀਂ ਜਾਣੀ ਚਾਹੀਦੀ, ਉਹ ਗੱਲ ਬਾਹਰ ਕਦੇ ਵੀ ਨਹੀਂ ਆਊਗੀ। ਹੋਰ ਦੁਨੀਆ ਇੱਧਰ ਦੀ ਉੱਧਰ ਹੋ ਸਕਦੀ ਹੈ, ਪਰ ਉਹ ਗੱਲ ਕਦੇ ਵੀ ਬਾਹਰ ਨਹੀਂ ਆਊਗੀ। ਸੋ ਹੁਣ ਕਈ ਦਿਨਾਂ ਤੋਂ ਇਹਨਾਂ ਨੇ ਜਿਹੜਾ ਜਲੰਧਰ ਡੇਰੇ ਲਾਏ ਹੋਏ ਆ ਮੋਹਨ ਭਾਗਵਤ ਨੇ। ਪਿਛਲੇ ਦਿਨੀ ਇਹ ਇੱਕ ਸਵਾਮੀ ਜਿਹੜੇ ਕਿ ਹਿੰਦੂ ਮਤ ਤੋਂ ਹੀ ਆਉਂਦੇ ਨੇ ਉਹਨਾਂ ਨੂੰ ਮਿਲੇ ਸੀ। ਉਹਨਾਂ ਨੇ ਫਿਰ ਭਾਰਤ ਦੀ ਜਿਹੜੀ ਇੱਕ ਵਿਲੱਖਣਤਾ ਹੈ ਕਿ ਅਨੇਕਤਾ ਦੇ ਵਿੱਚ ਏਕਤਾ, ਕਿ ਭਾਰਤ ਦੇ ਵਿੱਚ ਅਨੇਕਾਂ ਸੱਭਿਆਚਾਰ, ਅਨੇਕਾਂ ਰੀਤੀ ਰਿਵਾਜਾਂ ਨੂੰ ਮੰਨਣ ਵਾਲੇ, ਅਨੇਕਾਂ ਬੋਲੀਆਂ ਬੋਲਣ ਵਾਲੇ ਲੋਕ ਨੇ। ਉਹਨਾਂ ਨੇ ਫਿਰ ਕਈ ਗੱਲਾਂ ਇਹਨਾਂ ਨੂੰ ਦੱਸੀਆਂ ਸੀਗੀਆਂ ਕਿ ਇਸ ਤਰ੍ਹਾਂ ਇੱਕ ਰੰਗ ਦੇ ਵਿੱਚ ਪਰੋਇਆ ਨਹੀਂ ਜਾ ਸਕਦਾ। ਸਾਰਿਆਂ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ ਕਿ ਉਹ ਆਪਣੀ ਜੋ ਵੀ ਉਹਦਾ ਧਾਰਮਿਕ ਅਕਾਦਤ ਆ ਉਹਨੂੰ ਉਹ ਭੇਂਟ ਕਰ ਸਕੇ, ਕਿਉਂਕਿ ਅਸਲ ਦੇ ਵਿੱਚ ਜਦੋਂ ਬਿਲਡ ਕੀਤੀਆਂ ਗਈਆਂ ਸੀ ਚੀਜ਼ਾਂ 1947 ਤੋਂ ਬਾਅਦ, ਤਾਂ ਉਹਦੇ ਵਿੱਚ ਇਹੀ ਪ੍ਰੀਐਂਬਲ ਕਹਿੰਦੇ ਜਾਣ, ਸੰਵਿਧਾਨ ਨੂੰ, ਕਨਸਟੀਟਿਊਸ਼ਨ ਦੇ ਵਿੱਚ ਜਾਣ ਕੀ ਹੈ, ਉਹਦੀ ਮੂਲ ਭਾਵਨਾ ਕੀ ਹੈ। ਜਿਵੇਂ ਆਪਾਂ ਇੱਥੇ ਯੂਐਸ ਦੇ ਵਿੱਚ ਹੈ ਨਾ ਕਿ ਇੱਥੇ ਬੰਦਾ ਕਿਸੇ ਵੀ ਧਰਤੀ ਤੋਂ ਆ ਜਾਵੇ, ਉਹਨੂੰ ਜੇਕਰ ਉਹਨੇ ਕੋਈ ਅਮਰੀਕਾ ਦੇ ਵਿੱਚ ਵੱਡਾ ਕ੍ਰਾਈਮ ਨਹੀਂ ਕੀਤਾ, ਆਪਾਂ ਅਸਾਈਲਮ ਦੀ ਗੱਲ ਕਰਦੇ ਆ ਨਾ, ਤੁਸੀਂ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਸੁਣਦੇ ਆ, ਤਾਂ ਅਮਰੀਕਾ ਦੀ ਕਨਸਟੀਟਿਊਸ਼ਨਲ ਜੋ ਇੱਕ ਆਧਾਰ ਆ, ਬੁਨਿਆਦ ਹੈ ਕਿ ਇੱਥੇ ਕੋਈ ਵੀ ਬੰਦਾ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚੋਂ ਜਿੱਥੇ ਉਹ ਤੰਗ ਹੋ ਰਿਹਾ, ਜਿੱਥੇ ਉਹਦੇ ਰੇਸ ਦੇ ਨਾਲ ਉਹਦੇ ਨਾਲ ਭੇਦਭਾਵ ਆ, ਉਹਦੇ ਨਾਲ ਪੋਲੀਟੀਕਲ ਓਪੀਨੀਅਨ ਦੇ ਤੌਰ ਤੇ ਭੇਦਭਾਵ ਆ, ਤਾਂ ਉਹ ਇੱਥੇ ਆ ਸਕਦਾ ਹੈ। ਦੁਨੀਆ ਦਾ ਹਰ ਮੁਲਕ ਏਦਾਂ ਨਹੀਂ ਹੈ। ਉੱਥੇ ਤਰ੍ਹਾਂ ਦੇ ਕੇਸ ਪੈਂਦੇ ਜੇ ਤੁਸੀਂ ਬਾਰਡਰ ਕ੍ਰਾਸ ਕਰਦੇ ਹੋ। ਭਾਰਤ ਦਾ ਬੰਦਾ ਪਾਕਿਸਤਾਨ ਚੱਲ ਜੇ, ਕੇਸ ਤਾਂ ਪੈਣਾ ਹੀ ਪੈਣਾ, ਉਹਨੂੰ ਰੱਖਦੇ ਆ ਕੋਰੜੀਆਂ ਦੇ ਵਿੱਚ, ਟਾਰਚਰ ਕਰਦੇ ਆ। ਇਸ ਤਰ੍ਹਾਂ ਪਾਕਿਸਤਾਨ ਦਾ ਬੰਦਾ ਭਾਰਤ ਆਏ ਤਾਂ ਉਹਨੂੰ ਪਤਾ ਹੈ ਕਿਹੜੇ ਦੌਰ ਦੇ ਵਿੱਚੋਂ ਗੁਜ਼ਰਨਾ ਪੈਂਦਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਹੈਗੀਆਂ ਨੇ, ਪਰ ਅਮਰੀਕਾ ਇਸ ਮਾਮਲੇ ਦੇ ਵਿੱਚ ਦੁਨੀਆ ਤੋਂ ਥੋੜ੍ਹਾ ਵਿਲੱਖਣ ਹੈ। ਹਾਲਾਂਕਿ ਹੋਰ ਵੀ ਮੁਲਕ ਹੈਗੇ ਨੇ ਐਸੇ ਜਿਹੜੇ ਕਿ ਤੁਹਾਡੀ ਜੇ ਕਿ ਮਤਭੇਦ ਨੇ, ਤੁਹਾਡੇ ਓਪੀਨੀਅਨ ਨਹੀਂ ਮੈਚ ਕਰ ਰਹੇ, ਤਾਂ ਤੁਸੀਂ ਉੱਥੇ ਜਾ ਕੇ ਆਪਦੀ ਜਿਹੜੀ ਰਿਹਾਇਸ਼ ਆ ਮੰਗ ਸਕਦੇ ਆ। ਕੈਨੇਡਾ ਵੀ ਦਿੰਦਾ। ਇਸ ਤਰ੍ਹਾਂ ਦੇ ਕਈ ਮੁਲਕ ਨੇ, ਪਰ ਸਾਰੇ ਨਹੀਂ ਗੇ। ਇਸੇ ਤਰ੍ਹਾਂ ਇਹ ਜਿਹੜੀ ਜਥੇਬੰਦੀ ਹੈ, ਇਹਦਾ ਕੰਮਕਾਰ ਕਰਨ ਦਾ ਆਪਣਾ ਤਰੀਕਾ ਹੈ ਤੇ ਇਹਨਾਂ ਨੂੰ ਫਟਕਾਰ ਤਰੀਕੇ ਨਾਲ ਝਾੜ ਕਹਿ ਸਕਦੇ ਹਾਂ, ਉਹ ਪਈ ਸੀਗੀ ਕਿ ਇਸ ਤਰ੍ਹਾਂ ਤੁਸੀਂ
ਨਾ ਕਰੋ। ਜੇ ਕਿਸੇ ਦੇ ਵਿਚਾਰਧਾਰਕ ਤੌਰ ਤੇ ਵਖਰੇਵੇਂ ਨੇ ਤੇ ਇਹ ਨਹੀਂਗਾ ਕਿ ਉਹਦੇ ਮੂੰਹ ਜੈ ਸ਼੍ਰੀ ਰਾਮ ਹੀ ਬੁਲਵਾਉਣਾ। ਸੋ ਆਪਾਂ ਇੱਥੇ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਬਾਅਦ ਆਪਣੇ ਨਾਲ ਜੁੜਨਗੇ ਡਾਕਟਰ ਗੁਰਜੋਤ ਸਿੰਘ, ਜੋਤ ਆਯੁਰਵੈਦਿਕ ਸੈਂਟਰ, ਟੋਰਾਂਟੋ, ਕੈਨੇਡਾ ਤੋਂ।